ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੈਨੇਡਾ ਦੀ ਸਰਕਾਰ ਵੱਲੋਂ ਬਣਾਏ ਗਏ ਜਿਹੜਾ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਸੀ, ਉਹਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਅੱਜ ਉਸ ਕਮਿਸ਼ਨ ਦੇ ਵੱਲੋਂ ਆਪਣੀ ਜਾਂਚ ਰਿਪੋਰਟ ਜਿਹੜੀ ਆ ਮੁਕੰਮਲ ਕਰਕੇ ਉਹ ਪੇਸ਼ ਕਰ ਦਿੱਤੀ ਗਈ ਆ, ਜਨਤਕ ਕਰ ਦਿੱਤੀ ਗਈ ਆ। ਤੇ ਇਸ ਜਾਂਚ ਰਿਪੋਰਟ ਨੇ ਕਈ ਖੁਲਾਸੇ ਕੀਤੇ ਨੇ। ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਪਹਿਲਾਂ ਹੀ ਕਾਫੀ ਗੱਲਾਂ ਪਬਲਿਕ ਹੋ ਚੁੱਕੀਆਂ ਨੇ, ਚਾਹੇ ਉਹ ਕੈਨੇਡੀਅਨ ਏਜੰਸੀਜ਼, ਇਨਵੈਸਟੀਗੇਸ਼ਨ ਏਜੰਸੀਜ਼ ਦੇ ਵੱਲੋਂ ਹੋਵੇ, ਚਾਹੇ RCMP ਦੇ ਵੱਲੋਂ ਹੋਵੇ, ਜਾਂ ਵੈਸੇ ਮੀਡੀਆ ਦੇ ਵਿੱਚ ਉਹ ਗੱਲਾਂ ਸੋਰਸਿਸ ਦੇ ਰਾਹੀਂ ਜਨਤਕ ਹੋ ਚੁੱਕੀਆਂ ਨੇ। ਪਰ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੇ ਹੋਰ ਕਈ ਨਵੀਆਂ ਗੱਲਾਂ ਜਿਹੜੀਆਂ ਆ ਉਹ ਇਸ ਜਾਂਚ ਰਿਪੋਰਟ ਦੇ ਵਿੱਚ ਸਾਹਮਣੇ ਆਈਆਂ ਨੇ, ਤੇ ਪਹਿਲਾਂ ਆ ਚੁੱਕੀਆਂ ਗੱਲਾਂ ਦੇ ਉੱਤੇ ਵੀ ਜਿਹੜੀ ਆ ਉਹ ਮੋਹਰ ਲੱਗੀ ਆ। ਇਹ ਜਿਹੜਾ ਕਮਿਸ਼ਨ ਆ, ਇਹਦੇ ਵੱਲੋਂ ਇੱਕ ਲੰਮੀ ਕਾਰਵਾਈ ਕੀਤੀ ਗਈ, ਜਿਹਦੇ 'ਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਵੱਖੋ-ਵੱਖ ਅਦਾਰਿਆਂ ਦੇ, ਕੈਨੇਡੀਅਨ ਗਵਰਨਮੈਂਟ ਦੇ, ਉਹ ਐਜ਼ ਅ ਵਿਟਨੈਸ ਇਸ ਸਾਰੀ ਇਨਕੁਆਇਰੀ ਦੇ ਵਿੱਚ ਸ਼ਾਮਲ ਹੋਏ। ਇੱਥੋਂ ਤੱਕ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਇਸ ਇਨਕੁਆਇਰੀ ਦੇ ਵਿੱਚ ਸ਼ਾਮਲ ਹੋਏ। ਤੇ ਸਿੱਖ ਆਰਗੇਨਾਈਜੇਸ਼ਨਾਂ ਦੇ ਵੱਲੋਂ ਬਣਾਏ ਗਏ ਸਿੱਖ ਕੋਲੀਸ਼ਨ ਦੇ ਵੱਲੋਂ ਜਿਹੜੇ ਲੀਗਲ ਕਾਉਂਸਲ ਨੇ, ਪ੍ਰਭਜੋਤ ਸਿੰਘ, ਉਹ ਇਸ ਇਨਕੁਆਇਰੀ ਦੇ ਵਿੱਚ ਸ਼ਾਮਲ ਹੋਏ, ਤੇ ਉਹਨਾਂ ਵੱਲੋਂ ਜਸਟਿਨ ਟਰੂਡੋ ਤੇ ਸੀਸਸ ਸਮੇਤ ਜਿਹੜੀਆਂ ਹੋਰ ਕੈਨੇਡੀਅਨ ਅਫੀਸ਼ੀਅਲਸ ਨੇ, ਉਹਨਾਂ ਨੂੰ ਜਿਹੜੀ ਫੋਰਨ ਇੰਟਰਫੇਰੈਂਸ ਆ, ਖਾਸ ਤੌਰ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਆ ਜਿਹੜਾ ਇੰਡੀਆ ਦਾ ਕੈਨੇਡਾ ਦੇ ਵਿੱਚ, ਉਸ ਬਾਬਤ ਸਵਾਲ ਕੀਤੇ ਗਏ। ਤੇ ਅੱਜ ਸਾਡੇ ਨਾਲ ਪ੍ਰਭਜੋਤ ਸਿੰਘ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ, ਤੇ ਅਸੀਂ ਗੱਲਬਾਤ ਕਰਾਂਗੇ ਇਸ ਕਮਿਸ਼ਨ ਦੀ ਰਿਪੋਰਟ ਬਾਰੇ। ਪ੍ਰਭਜੋਤ ਸਿੰਘ ਸਿੱਖ ਫੈਡਰੇਸ਼ਨ ਕੈਨੇਡਾ ਦੇ ਲੀਗਲ ਕਾਉਂਸਲ ਨੇ, ਸਿੱਖ ਫੈਡਰੇਸ਼ਨ ਕੈਨੇਡਾ ਨੂੰ ਰਿਪਰੈਜ਼ੈਂਟ ਕਰਦੇ ਨੇ। ਤੇ ਪ੍ਰਭਜੋਤ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ ਦਾ ਫੋਲਟ ਲਾਈਨਸ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਜੋਤ ਸਿੰਘ ਜੀ, ਜਿਵੇਂ ਇਹ ਜਿਹੜਾ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਸੀ, ਇਹਦੇ ਵੱਲੋਂ ਇਹ ਰਿਪੋਰਟ ਜਿਹੜੀ ਆ ਉਹ ਜਨਤਕ ਕੀਤੀ ਗਈ ਆ। ਇਸ ਰਿਪੋਰਟ ਦੇ ਵਿੱਚ ਜਿਹੜੇ ਖਾਸ ਪਹਿਲੂ ਉੱਗੜ ਕੇ ਸਾਹਮਣੇ ਆ ਰਹੇ ਆ, ਖਾਸ ਤੌਰ ਤੇ ਭਾਰਤ ਬਾਰੇ, ਕਿਉਂਕਿ ਹੋਰ ਵੀ ਮੁਲਕਾਂ ਦੀ ਜਿਹੜੀ ਇੰਟਰਫੇਰੈਂਸ ਆ ਉਹਦੇ ਬਾਰੇ ਇਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ ਆ। ਪਰ ਭਾਰਤ ਨੂੰ ਇੱਕ ਵੱਡਾ ਖਤਰਾ ਕੈਨੇਡਾ ਦੇ ਲਈ ਦੱਸਿਆ ਗਿਆ ਇਸ ਰਿਪੋਰਟ ਦੇ ਵਿੱਚ। ਨਾਲ ਹੀ ਜਿਹੜੇ ਮੁੱਖ ਨੁਕਤੇ ਆ ਕਿ ਇੰਡੀਆ ਜਿਹੜਾ ਆ ਉਹ ਜਿੱਥੇ ਇੱਕ ਪਾਸੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਰਿਹਾ ਆ, ਤੇ ਦੂਜੇ ਪਾਸੇ ਕੈਨੇਡਾ ਦੀ ਜਿਹੜੀ ਚੋਣ ਪ੍ਰਕਿਰਿਆ ਆ, ਜਿਹੜਾ ਇਲੈਕਸ਼ਨ ਸਿਸਟਮ ਆ, ਉਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਆ ਆਪਣੀ ਇੰਟਰਫੇਰੈਂਸ ਦੇ ਰਾਹੀਂ। ਤੇ ਨਾਲ ਹੀ ਕੈਨੇਡਾ ਦੀ ਓਵਰਆਲ ਐਜ਼ ਅ ਕੰਟਰੀ ਜਿਹੜੀ ਇਮੇਜ ਆ, ਉਹਨੂੰ ਬਦਨਾਮ ਕਰਨ ਦੇ ਲਈ ਵੀ ਜਿਹੜਾ ਇੰਡੀਆ ਆ ਉਹ ਯਤਨ ਕਰ ਰਿਹਾ ਲਗਾਤਾਰ। ਤੇ ਇਸ ਸਾਰੇ ਦੇ ਇੰਡੀਆ ਦੇ ਇਹਨਾਂ ਸਾਰੇ ਯਤਨਾਂ ਦੇ ਪਿੱਛੇ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਕਾਰਨ ਆ ਮੁੱਖ, ਉਹ ਸਿੱਖ ਨੇ, ਤੇ ਸਿੱਖਾਂ ਦੀ ਜਿਹੜੀ ਖਾਲਿਸਤਾਨ ਦੀ ਐਸਪੀਰੇਸ਼ਨ ਆ ਉਹ ਆ। ਤਾਂ ਇਸ ਰਿਪੋਰਟ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ, ਤੇ ਖਾਸ ਤੌਰ ਤੇ ਇਸ ਰਿਪੋਰਟ ਦੇ ਵਿੱਚ ਕਿੰਨਾ ਕੁ ਕੁਝ ਸਾਹਮਣੇ ਆਇਆ ਤੇ ਹਜੇ ਕਿੰਨਾ ਕੁ ਕੁਝ ਬਾਕੀ ਆ, ਤੇ ਤੁਸੀਂ ਇਸ ਰਿਪੋਰਟ ਨੂੰ ਕਿਵੇਂ ਦੇਖ ਰਹੇ ਹੋ। ਸਭ ਤੋਂ ਪਹਿਲਾਂ ਮੈਂ ਤੁਹਾਤੋਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਇਸ ਇਨਵੈਸਟੀਗੇਸ਼ਨ ਦਾ ਪਾਰਟ ਰਹੇ ਹੋ, ਇਸ ਕਮਿਸ਼ਨ ਦੀ ਸਾਰੀ ਇਨਕੁਆਇਰੀ ਦਾ, ਇਹਦੀਆਂ ਪ੍ਰੋਸੀਡਿੰਗਸ ਦਾ ਪਾਰਟ ਰਹੇ ਹੋ। ਅੱਜ ਰਿਪੋਰਟ ਪੜ੍ਹਨ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜੋ ਕਮਿਸ਼ਨ ਦਾ ਮਨੋਰਥ ਸੀ ਉਹ ਪੂਰਾ ਹੋਇਆ, ਜਾਂ ਅਜੇ ਕੁਝ ਬਾਕੀ ਆ? ਸਨੀ, ਜਦੋਂ ਆਪਾਂ ਇਹ ਰਿਪੋਰਟ ਪੜ੍ਹੀ ਹੈਗੀ ਆ, ਜੋ ਵੀ ਇਹਨਾਂ ਦੇ ਕੰਕਲੂਜਨਸ, ਆਬਜ਼ਰਵੇਸ਼ਨਸ, ਜੋ ਟਿੱਪਣੀਆਂ ਕੀਤੀਆਂ ਗਈਆਂ ਖਾਸ ਕਰਕੇ ਇੰਡੀਆ ਦੇ ਸੰਬੰਧ ਦੇ ਵਿੱਚ, ਉਹਦੇ ਬਾਰੇ ਆਪਾਂ ਇਹ ਕਹਿ ਸਕਦੇ ਵੀ ਇੱਕ ਸ਼ਲਾਘਾਯੋਗ ਕਦਮ ਆ, ਪਰ ਇੱਕ ਕਦਮ ਹੀ ਸਮਝਿਆ ਜਾਣਾ ਚਾਹੀਦਾ ਹੈ। ਕਿਉਂਕਿ ਇਹਦੇ ਵਿੱਚ ਇੱਕ ਪਾਸੇ ਜਿੱਥੇ ਜੋ ਕੁਛ ਸਿੱਖ ਪਿਛਲੇ 4 ਦਹਾਕਿਆਂ ਤੋਂ ਇਸ ਮੁਲਕ ਦੇ ਵਿੱਚ ਹੰਢਾ ਰਹੇ ਆ, ਇੰਡੀਆ ਵੱਲੋਂ ਜੋ ਇੰਟੀਮੀਡੇਸ਼ਨ, ਜੋ ਧਮਕੀਆਂ, ਥ੍ਰੈਟਸ ਆਪਣੀਆਂ ਸੰਸਥਾਵਾਂ ਦੇ ਵਿੱਚ ਘੁਸਪੈਠ ਕੀਤੀ ਜਾ ਰਹੀ ਸੀਗੀ, ਡਿਸਟੇਬਲਾਈਜੇਸ਼ਨ ਹੁੰਦੀ ਰਹੀ ਆ, ਮੀਡੀਆ ਦੇ ਵਿੱਚ ਸਾਨੂੰ ਆਮ ਸਮਾਜ ਨਾਲੋਂ ਨਿਖੇੜਨ ਵਾਸਤੇ ਡਿਸਇਨਫੋਰਮੇਸ਼ਨ ਰਾਹੀਂ ਸਾਨੂੰ ਐਕਸਟ੍ਰੀਮਿਸਟ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ। ਇੱਥੋਂ ਦੀਆਂ ਇਲੈਕਸ਼ਨਾਂ ਦੇ ਵਿੱਚ ਜੋ pretty much ਦਖਲ ਕਰਕੇ ਸਿੱਖਾਂ ਨੂੰ pretty much ਹਾਸ਼ੀਏ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਜੋ ਪਿਛਲੇ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਹੈਗੀਆਂ, ਉਹਦੀ ਕਮਿਸ਼ਨ ਨੇ ਅੱਜ ਇੱਕ ਨਿਰਪੱਖ ਜਾਂਚ ਰਾਹੀਂ pretty much ਉਸ ਸਾਰੇ ਤਜਰਬੇ ਤੇ ਇੱਕ ਵਾਰੀ ਮੋਹਰ ਲਾ ਦਿੱਤੀ ਆ ਵੀ ਇੱਕ ਨਿਰਪੱਖ ਪ੍ਰੋਸੈਸ ਵਿੱਚੋਂ ਇੱਕ ਜਿਹੜੀ ਸਿਟਿੰਗ ਜਸਟਿਸ ਨੇ
ਉਹ ਸਾਰੇ ਜਿਹੜੇ ਤੱਥ ਹੈਗੇ ਆ, ਸਾਰੇ ਸਬੂਤ ਫਰੋਲ ਕੇ ਉਹ ਵੀ ਇਸ ਸਿੱਟੇ ਤੇ ਪਹੁੰਚੀ ਆ ਵੀ ਇੰਡੀਆ ਵੱਲੋਂ ਇਹੋ ਜਿਹੀਆਂ ਗਤੀਵਿਧੀਆਂ, ਇਹੋ ਜਿਹੀਆਂ ਕਾਰਵਾਈਆਂ ਸਿੱਖਾਂ ਦੇ ਖਿਲਾਫ ਕਈ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਹੈਗੀਆਂ। ਤੇ ਖਾਸ ਕਰਕੇ ਜਦੋਂ ਆਪਾਂ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਨੂੰ ਲੈ ਕੇ ਤੇ ਹੋਰ ਜੋ ਵੀ ਹਮਲੇ ਤੇ ਹਿੰਸਕ ਕਾਰਵਾਈਆਂ ਕੈਨੇਡਾ ਦੇ ਵਿੱਚ ਹੋਈਆਂ, ਉਹਦੇ ਬਾਰੇ ਉਹਨਾਂ ਨੇ pretty much ਜੋ ਕੁਝ ਆਰਸੀਐਮਪੀ ਨੇ ਕਿਹਾ ਤੇ ਜੋ ਕੁਝ ਸਰਕਾਰ ਨੇ ਇਹਦੇ ਸੰਬੰਧ ਦੇ ਵਿੱਚ ਕਿਹਾ, ਉਹਦੀ ਪ੍ਰੋੜਤਾ ਕੀਤੀ ਆ। ਵੀ ਜਦੋਂ ਉਹਨੇ ਕਲਾਸੀਫਾਈਡ ਐਵੀਡੈਂਸ ਨੂੰ ਰਿਵਿਊ ਕੀਤਾ, ਉਹ ਵੀ ਇਸ ਸਿੱਟੇ ਤੇ ਪਹੁੰਚਿਆ ਵੀ ਇਹਦੇ ਪਿੱਛੇ ਇੰਡੀਆ ਦਾ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਵੀ ਉਹਨਾਂ ਦਾ ਹੱਥ ਸੀ। ਪਰ ਇਹਦੇ ਨਾਲ ਦੇ ਨਾਲ ਜਦੋਂ ਇੱਕ ਪਾਸੇ ਇਹ ਇੱਕ ਕਦਮ ਹੈਗਾ, ਕਿਉਂਕਿ ਇਹ ਸਾਰੀਆਂ ਗੱਲਾਂ ਦੀ ਕਨਫਰਮੇਸ਼ਨ ਕੀਤੀ ਗਈ ਹੈ, ਦਿੱਤੀ ਗਈ ਹੈ ਇੱਕ ਵਾਰੀ, ਪਰ ਨਾਲ ਇਹ ਵੀ ਗੱਲ ਦੇਖਣੀ ਬਣਦੀ ਹੈਗੀ ਹੈ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੈਗੀਆਂ, ਕੁਝ ਗੱਲਾਂ ਦਾ ਜ਼ਿਕਰ ਹੋਇਆ ਤੇ ਕੁਝ ਗੱਲਾਂ ਅਣਕਹੀਆਂ ਰਹਿ ਗਈਆਂ। ਉਹਦੇ ਬਾਰੇ ਵੀ ਸਾਨੂੰ ਗੱਲ ਕਰਨ ਦੀ ਲੋੜ ਹੈਗੀ ਹੈ ਵੀ ਜਿਹੜੀਆਂ ਖਾਮੀਆਂ ਜਾਂ ਊਣਤਾਈਆਂ ਉਹ ਕਿੱਥੇ ਹੈਗੀਆਂ। ਕਿਉਂਕਿ ਭਾਈ ਹਰਦੀਪ ਸਿੰਘ ਜੀ ਦੀ ਸ਼ਹਾਦਤ ਨਾਲ ਸੰਬੰਧਤ, ਉਹਨਾਂ ਦੇ ਕਤਲ ਦੇ ਸੰਬੰਧ ਵਿੱਚ ਤੇ ਹੋਰ ਜਿੰਨੇ ਵੀ ਹਿੰਸਕ ਕਾਰਵਾਈਆਂ ਹੋਈਆਂ, ਉਹ ਉਹਨਾਂ ਦੇ ਆਲੇ ਦੁਆਲੇ ਜਿਹੜੇ ਸਵਾਲ ਹੈਗੇ, ਕਈ ਸਾਰੇ ਸਵਾਲ ਇਹੋ ਜਿਹੇ ਜਿਉਂ ਦੇ ਤਿਉਂ ਅੱਜ ਵੀ ਖੜੇ ਹੈਗੇ ਆ। ਸੋ ਉਹਦੇ ਸੰਬੰਧ ਵਿੱਚ ਸਾਡੇ ਵੱਲੋਂ ਸਿੱਖ ਫੈਡਰੇਸ਼ਨ ਵੱਲੋਂ ਇਹੀ ਗੱਲ ਰੱਖੀ ਗਈ ਹੈਗੀ ਆ ਵੀ ਇਹ ਇੱਕ ਫੇਜ਼ ਵਜੋਂ ਸਮਝ ਕੇ ਵੀ ਇਹ ਇਲੈਕਟੋਰਲ ਇੰਟਰਫੇਰੈਂਸ ਬਾਰੇ ਗੱਲਬਾਤ ਆਪਣੀ ਹੋ ਗਈ ਹੈ ਇੱਕ ਵਾਰੀ, ਔਰ ਹੁਣ ਖਾਸ ਕਰਕੇ ਸਪੈਸੀਫਿਕਲੀ ਭਾਈ ਹਰਦੀਪ ਸਿੰਘ ਜੀ ਦੇ ਕਤਲ ਬਾਰੇ ਤੇ ਜੋ ਵੀ ਇੰਡੀਆ ਵੱਲੋਂ ਫੋਰਨ ਇੰਟਰਫੇਰੈਂਸ, ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤੀ ਗਈ ਆ, ਤੇ ਜੋ ਕੈਨੇਡੀਅਨ ਸਰਕਾਰ ਤੇ ਕੈਨੇਡੀਅਨ ਏਜੰਸੀਆਂ ਦੀਆਂ ਨਾਕਾਮੀਆਂ ਰਹੀਆਂ, ਜੋ ਉਹਨਾਂ ਵੱਲੋਂ ਜਿਹੜੀ ਗੈਪਸ ਜਾਂ ਮਿਸਟੇਕਸ ਜਾਂ ਫੇਲਿਅਰਸ ਕੀਤੀਆਂ ਗਈਆਂ, ਉਹਦੇ ਬਾਰੇ ਇੱਕ ਨਵੀਂ ਸਿਰਿਓਂ ਇੱਕ ਕਮਿਸ਼ਨ ਬੈਠਣੀ ਚਾਹੀਦੀ ਆ। ਬਿਕਾਜ਼ ਐਟ ਦਿਸ ਪੁਆਇੰਟ ਜੋ ਵੀ ਇੰਡੀਆ ਦੀਆਂ ਐਕਟੀਵਿਟੀਜ਼ ਰਹੀਆਂ ਫੋਰਨ ਇੰਟਰਫੇਰੈਂਸ ਸੰਬੰਧੀ, ਉਹਦੇ ਵਿੱਚੋਂ ਜੋ ਚੋਣ ਪ੍ਰਕਿਰਿਆ ਦੇ ਵਿੱਚ ਦਖਲਅੰਦਾਜ਼ੀ ਹੈਗੀ ਉਹ ਉਹਦਾ ਇੱਕ ਬਹੁਤ ਛੋਟਾ ਹਿੱਸਾ ਹੈ। ਸੋ ਜੋ ਉਸ ਤੋਂ ਇਲਾਵਾ ਜੋ ਫੋਰਨ ਇੰਟਰਫੇਰੈਂਸ, ਟ੍ਰਾਂਸਨੈਸ਼ਨਲ ਰਿਪਰੈਸ਼ਨ ਕੀਤੀ ਜਾਂਦੀ ਆ, ਉਹਦੇ ਬਾਰੇ ਜਿੰਨੀ ਸਪੈਸੀਫਿਸਿਟੀ ਦੇ ਨਾਲ, ਜਿੰਨੀ ਸੀਰੀਅਸਨੈਸ ਦੇ ਨਾਲ ਨਿੱਠ ਕੇ ਉਹਨੂੰ ਰਿਵਿਊ ਕਰਨ ਦੀ ਲੋੜ ਸੀਗੀ, ਉਹ ਇਸ ਕਮਿਸ਼ਨ ਵੱਲੋਂ ਕੀਤੀ ਨਹੀਂ ਜਾ ਸਕਿਆ। ਸੋ ਉਹਦੇ ਬਿਲਕੁਲ ਬਾਰੇ ਇਹ ਤੇ ਦੋ ਪੱਖ ਹੈਗੇ ਆ ਵੀ ਜੋ ਕੁਝ ਕਮਿਸ਼ਨ ਵੱਲੋਂ ਕਨਫਰਮ ਕੀਤਾ ਗਿਆ, ਪਰ ਬਹੁਤ ਸਾਰੇ ਇਹੋ ਜਿਹੀਆਂ ਗੱਲਾਂ ਜਾਂ ਸਵਾਲ ਹੈਗੇ ਜਿਨ੍ਹਾਂ ਤੇ ਹੋਰ ਕੰਮ ਕਰਨ ਦੀ ਲੋੜ ਹੈਗੀ ਆ। ਬਿਲਕੁਲ ਜਿਵੇਂ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਆਪ ਜਿਹੜੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਉਹਨਾਂ ਦਾ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਮਾਮਲਾ ਆ, ਕਤਲ ਮਾਮਲਾ ਆ, ਉਹ ਉਹਨਾਂ ਦੇ ਫਰੇਮਵਰਕ ਦੇ ਵਿੱਚ ਨਹੀਂ ਸੀ ਆਉਂਦਾ, ਇਸ ਕਰਕੇ ਉਹਨਾਂ ਨੇ ਸਿਰਫ ਉਹਨੂੰ ਟੱਚ ਕੀਤਾ ਹੈ ਰਿਪੋਰਟ ਦੇ ਵਿੱਚ, ਉਹਦਾ ਇੱਕ ਹਵਾਲਾ ਹੀ ਦਿੱਤਾ। ਪਰ ਤੁਹਾਡੀ ਗੱਲ ਸਹੀ ਹੈ ਕਿ ਉਹਦੇ ਬਾਰੇ ਇੱਕ ਜਿਹੜੀ ਆ ਮਤਲਬ ਇੱਕ ਗੰਭੀਰ ਜਾਂਚ ਉਸ ਮਾਮਲੇ ਦੀ ਹੋਣੀ ਚਾਹੀਦੀ ਹੈ, ਕਿਉਂਕਿ ਕੈਨੇਡਾ ਦੇ ਇੱਕ ਸਿਟੀਜ਼ਨ ਨੂੰ ਕੈਨੇਡਾ ਦੇ ਵਿੱਚ ਪੋਲੀਟੀਕਲੀ ਮਰਡਰ ਕੀਤਾ ਗਿਆ ਇੱਕ ਮੁਲਕ ਦੇ ਵੱਲੋਂ। ਤੇ ਪ੍ਰਭਜੋਤ ਸਿੰਘ, ਹੁਣ ਜਦੋਂ ਇਹ ਰਿਪੋਰਟ ਸਾਹਮਣੇ ਆ ਗਈ ਆ, ਮਤਲਬ ਰਿਪੋਰਟ ਦੇ ਵਿੱਚ ਕਲੀਅਰ ਕੱਟ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇੰਡੀਆ ਜਿਹੜਾ ਆ ਉਹ ਹਰ ਤਰੀਕੇ ਦੇ ਨਾਲ ਕੈਨੇਡਾ ਦੇ ਉੱਤੇ ਅਟੈਕ ਕਰ ਰਿਹਾ। ਤੇ ਉਹਦੇ ਵਿੱਚ ਜਿਹੜਾ ਫੈਕਟਰ ਆ, ਰਿਪੋਰਟ ਦੇ ਵਿੱਚ ਵੀ ਇਹ ਵਾਰ-ਵਾਰ ਜ਼ਿਕਰ ਕੀਤਾ ਗਿਆ ਕਿ ਇੰਡੀਆ ਦੀਆਂ ਸਾਰੀਆਂ ਐਕਟੀਵਿਟੀਜ਼ ਦਾ ਜਿਹੜਾ ਫੈਕਟਰ ਆ ਉਹ ਸਿੱਖ ਫੈਕਟਰ ਆ। ਤੇ ਰਿਪੋਰਟ ਜਿਹੜੀ ਆ ਉਹ ਇਹ ਸ਼ਬਦ ਵੀ ਵਰਤਦੀ ਆ ਕਿ ਕਿਸੇ ਇੱਕ ਸਿੱਖ ਨੂੰ ਜਾਂ ਕਿਸੇ ਆਰਗੇਨਾਈਜੇਸ਼ਨ, ਜਥੇਬੰਦੀ ਨੂੰ ਪਾਰਟਿਕੂਲਰਲੀ ਇੰਡੀਆ ਟਾਰਗੇਟ ਨਹੀਂ ਕਰ ਰਿਹਾ। ਤਾਂ ਇੰਡੀਆ ਮਤਲਬ 800,000 ਜਿਹੜਾ ਸਿੱਖ ਆ ਕੈਨੇਡਾ ਦੇ ਵਿੱਚ ਵਸਦਾ, ਉਹਨਾਂ ਸਾਰਿਆਂ ਨੂੰ ਟਾਰਗੇਟ ਕਰ ਰਿਹਾ। ਤੇ ਮਤਲਬ ਇਹ ਜਿਹੜੀ ਸਿਚੁਏਸ਼ਨ ਆ ਵੀ ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਅੰਡਰ ਥ੍ਰੈਟ ਹੋਣ, ਅੰਡਰ ਟਾਰਗੇਟ ਹੋਣ, ਕਮਿਸ਼ਨ ਦਾ ਉਹਦੇ ਤੇ ਮੋਹਰ ਲਾਤੀ ਆ, ਤਾਂ ਹੁਣ ਜਿਹੜਾ ਮਤਲਬ ਇਹਦੇ ਵਿੱਚ ਇੰਡੀਆ ਦੀ ਅਕਾਊਂਟੇਬਿਲਟੀ ਜਿਹੜੀ ਆ, ਮਤਲਬ ਜਿਹਨੂੰ ਮਤਲਬ ਇਸ ਰਿਪੋਰਟ ਦੇ ਵਿੱਚ ਵੀ ਇਹ ਸਾਹਮਣੇ ਆਉਂਦਾ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ, ਕੈਨੇਡੀਅਨ ਗਵਰਨਮੈਂਟ ਨੇ ਪਾਰਲੀਮੈਂਟ ਦੇ ਵਿੱਚ ਭਾਈ ਨਿੱਜਰ ਦੇ ਕਤਲ ਬਾਰੇ ਜਨਤਕ ਐਲਾਨ ਕਰਨ ਤੋਂ ਪਹਿਲਾਂ ਬੈਕਡੋਰ ਚੈਨਲਸ ਦੇ ਰਾਹੀਂ ਇੰਡੀਆ ਨੂੰ ਅਕਾਊਂਟੇਬਿਲਟੀ ਫਿਕਸ ਕਰਨ ਲਈ ਕਿਹਾ, ਪਰ ਇੰਡੀਆ ਨੇ ਡਿਨਾਈ ਕੀਤਾ ਤੇ ਅੱਜ ਤੱਕ ਇੰਡੀਆ ਡਿਨਾਈ ਕਰ ਰਿਹਾ। ਤਾਂ ਮਤਲਬ ਜਿਹੜਾ ਸਿੱਖਾਂ ਦੀ ਸਿਕਿਉਰਿਟੀ ਦਾ ਮਸਲਾ ਇਸ ਰਿਪੋਰਟ ਦੇ ਵਿੱਚ ਖੜਾ ਹੋ ਰਿਹਾ ਕਿ ਸਿੱਖ ਅੰਡਰ ਥ੍ਰੈਟ ਨੇ, ਕੈਨੇਡਾ ਅੰਡਰ ਥ੍ਰੈਟ, ਮਤਲਬ ਸਾਰੇ ਕੈਨੇਡੀਅਨ ਇੰਸਟੀਚਿਊਟ ਅੰਡਰ ਥ੍ਰੈਟ ਨੇ ਇੰਡੀਆ ਤੋਂ। ਫਿਰ ਇੰਡੀਆ ਨੂੰ ਨੱਥ ਕਿਵੇਂ ਪਾਈ ਜਾਵੇ, ਇਹ ਵੱਡਾ ਸਵਾਲ ਆ। ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਕੈਨੇਡੀਅਨ ਜਿਹੜਾ ਪੋਲੀਟੀਕਲ ਸਿਸਟਮ ਆ, ਕੀ ਉਹਦੇ ਚ ਤੁਹਾਨੂੰ ਵਿਲ ਨਜ਼ਰ ਆ ਰਹੀ ਆ ਇਸ ਸਟੈਪ ਤੋਂ ਬਾਅਦ, ਜਿਹੜਾ ਅਸੀਂ ਕਹਿ ਰਹੇ ਹਾਂ ਕਿ ਬੜਾ ਇੰਪੋਰਟੈਂਟ ਸਟੈਪ ਆ, ਕਿ ਉਹ ਇੰਡੀਆ ਦੀਆਂ ਇਹਨਾਂ ਐਕਟੀਵਿਟੀਜ਼ ਨੂੰ ਨੱਥ ਪਾਉਣ ਦੇ ਲਈ ਹੁਣ ਇੱਛੁਕ ਆ ਜਾਂ ਕੋਈ ਕਾਰਵਾਈ ਕਰ ਸਕਦਾ ਹੈ? ਸੋ ਇਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਰਿਪੋਰਟ ਦੇ ਵਿੱਚ ਵੀ ਜਸਟਿਸ ਹੋਗ ਨੇ ਇਹ ਗੱਲ ਦਾ ਸਪਸ਼ਟ ਸ਼ਬਦਾਂ ਦੇ ਵਿੱਚ ਉਹਨਾਂ ਨੇ ਖੁਦ ਆਖਿਆ
ਵੀ ਜੋ ਇੰਡੀਆ ਦੇ ਨਿਸ਼ਾਨੇ ਤੇ ਕੁਝ ਧਿਰਾਂ ਜਾਂ ਕੁਝ ਵਿਅਕਤੀ ਜਾਂ ਕੁਝ ਜਥੇਬੰਦੀਆਂ ਨਹੀਂ ਸੀਗੀਆਂ, ਉਹ ਸਮੁੱਚਤਾ ਦੇ ਵਿੱਚ ਜਿੰਨਾ ਵੀ 8 ਲੱਖ ਸਿੱਖਾਂ ਦੀ ਆਬਾਦੀ ਹੈਗੀ ਆ, ਉਹ ਸਾਰੇ ਦੇ ਸਾਰੇ ਉਹ ਇੰਡੀਆ ਦੇ ਨਿਸ਼ਾਨੇ ਤੇ ਸੀਗੇ। ਜੋ ਪਿਛਲੇ ਸਾਲ ਮਾਰਚ ਦੇ ਵਿੱਚ ਇੱਕ ਹਾਈ ਲੈਵਲ ਇੰਟੈਲੀਜੈਂਸ ਬਰੀਫਿੰਗ ਜੋ ਏਜੰਸੀਆਂ ਵੱਲੋਂ ਸਰਕਾਰ ਨਾਲ ਕੀਤੀ ਗਈ ਆ, ਉਹਦੇ ਵਿੱਚ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਸਿੱਧਾ ਆਖਿਆ ਵੀ ਜਿਹੜੀ ਹਿੰਦੂ ਸੈਂਟਰਿਕ ਗਵਰਨਮੈਂਟ ਆਫ ਇੰਡੀਆ ਆ, ਉਹ ਫੋਰਨ ਇੰਟਰਫੇਰੈਂਸ ਕੈਨੇਡਾ ਦੇ ਵਿੱਚ ਡਿਸਇਨਫੋਰਮੇਸ਼ਨ ਰਾਹੀਂ, ਇਲੈਕਸ਼ਨ ਇੰਟਰਫੇਰੈਂਸ ਰਾਹੀਂ, ਉਹ ਇਸੇ ਕਰਕੇ ਇਹੋ ਜਿਹੀ ਐਕਟੀਵਿਟੀ ਕਰ ਰਹੀ ਆ, ਕਿਉਂਕਿ ਉਹ ਚਾਹੁੰਦੇ ਆ ਵੀ ਜੋ ਸਿੱਖਾਂ ਦੀ ਭੂਮਿਕਾ ਜਾਂ ਸ਼ਮੂਲੀਅਤ ਸਿੱਖ ਪੋਲੀਟੀਕਲ ਲਾਈਫ ਦੇ ਵਿੱਚ ਜਾਂ ਪਬਲਿਕ ਲਾਈਫ ਦੇ ਵਿੱਚ ਹੈਗੀ ਆ, ਉਹ ਚਾਹੁੰਦੇ ਆ ਵੀ ਉਹਨੂੰ ਬਿਲਕੁਲ ਕਾਊਂਟਰ ਕਰਕੇ ਜਮਾ ਉਹਨੂੰ ਖਤਮ ਕਰਕੇ ਉਹ ਹਾਸ਼ੀਏ ਤੇ ਧੱਕ ਦੇਣਾ। ਸੋ ਜੋ ਕੁਝ ਇੰਡੀਆ ਕਰ ਰਿਹਾ ਇਲੈਕਟੋਰਲ ਇੰਟਰਫੇਰੈਂਸ ਰਾਹੀਂ, ਡਿਸਇਨਫੋਰਮੇਸ਼ਨ ਰਾਹੀਂ, ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ, ਉਹਨਾਂ ਦਾ ਮਨੋਰਥ ਇਹੀ ਆ ਵੀ ਸਿੱਖਾਂ ਨੂੰ ਬਿਲਕੁਲ ਮਾਰਜਨਲਾਈਜ਼ ਕਰਕੇ ਜੋ ਉਹਨਾਂ ਦੀ ਪੋਲੀਟੀਕਲ ਸਮਰੱਥਾ ਹੈਗੀ ਹੈ, ਜੋ ਇਨਫਲੂਐਂਸ ਆ ਸੌਫਟ ਪਾਵਰ ਐਂਡ ਅਦਰਵਾਈਜ਼, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਿਲਕੁਲ ਉਹਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ। ਸੋ ਜਦੋਂ ਆਪਾਂ ਕੈਨੇਡਾ ਦੀ ਰਿਸਪੌਂਸ ਦੀ ਗੱਲ ਕਰਦੇ ਹਾਂ, ਸੋ ਇਸੇ ਕਰਕੇ ਆਪਾਂ ਕਹਿ ਰਹੇ ਹਾਂ ਵੀ ਇੱਕ ਫਰੈਸ਼ ਇਨਕੁਆਇਰੀ ਦੀ ਲੋੜ ਹੈਗੀ ਆ, ਕਿਉਂਕਿ ਜੋ ਸਰਕਾਰ ਵੱਲੋਂ ਗਿਣ ਮਿਥ ਕੇ ਜਿਹੜਾ ਉਹਨਾਂ ਨੇ ਦਾਇਰਾ ਮਿਥਿਆ ਸੀਗਾ ਇਸ ਕਮਿਸ਼ਨ ਦਾ, ਉਹਦਾ ਸਿਰਫ ਇਸ pretty much ਕੰਕਲੂਜਨ ਤੱਕ ਹੀ ਸੀ ਵੀ ਜੋ 19 ਦੇ ਵਿੱਚ ਤੇ 21 ਦੇ ਵਿੱਚ ਜੋ ਪਾਰਲੀਮਾਨੀ ਚੋਣਾਂ ਹੋਈਆਂ, ਉਹਨਾਂ ਨੇ ਇਹੀ ਦੇਖਣਾ ਸੀਗਾ ਕਮਿਸ਼ਨ ਨੇ ਵੀ ਇਹਦੇ ਵਿੱਚ ਦਖਲਅੰਦਾਜ਼ੀ ਕਿੰਨੀ ਕੁ ਹੋਈ ਆ ਜਾਂ ਨਹੀਂ ਹੋਈ, ਜੇ ਹੋਈ ਆ ਤਾਂ ਕਿੰਨੀ ਹੋਈ ਆ, ਤੇ ਇਹਦੇ ਵਿੱਚ ਕੈਨੇਡੀਅਨ ਏਜੰਸੀਆਂ ਦੀਆਂ ਫੇਲੀਅਰਸ ਜਾਂ ਵਲਨਰੇਬਿਲਿਟੀਜ਼ ਕਿੱਥੇ ਸੀਗੀਆਂ। ਸੋ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ that the entire breadth of India's activities ਉਹ ਇਸ ਦਾਇਰੇ ਚੋਂ ਬਾਹਰ ਰਹਿ ਜਾਂਦੀਆਂ। ਸੋ ਕਮਿਸ਼ਨਰ ਹੋਗ ਨੇ ਵੀ ਇਸ ਗੱਲ ਦੀ ਕਨਫਰਮੇਸ਼ਨ ਦਿੱਤੀ ਆ ਵੀ ਇਹ ਜਿੰਨੀਆਂ ਵੀ ਐਕਟੀਵਿਟੀਜ਼ ਹੈਗੀਆਂ ਵੀ ਆਪਾਂ ਸਰਫੇਸ ਲੈਵਲ ਗੱਲਾਂ ਹੀ ਕਰ ਸਕੇ ਹਾਂ, ਕਿਉਂਕਿ ਜੋ ਸਰਕਾਰ ਵੱਲੋਂ ਮਿਥਿਆ ਗਿਆ ਟਰਮਸ ਆਫ ਰੈਫਰੈਂਸ ਸੀ, ਸਕੋਪ ਸੀ, ਉਹ ਇੰਨਾ ਨੇਰੋ ਸੀਗਾ ਵੀ ਉਹਨਾਂ ਸਾਰੀਆਂ ਗੱਲਾਂ ਦੀ ਤਹਿ ਤੱਕ ਉਹ ਜਾ ਨਹੀਂ ਸਕੇ। ਸੋ ਡੈਫੀਨਿਟਲੀ ਇਹ ਜਿਹੜਾ ਪੋਲੀਟੀਕਲ ਵਿਲ ਦਾ ਸਵਾਲ ਹੈਗਾ, ਇਹ ਮੈਂ ਕਹੂੰਗਾ ਵੀ ਪੋਲੀਟੀਕਲੀ ਜਿਹੜੇ ਆਪਾਂ ਪੋਲੀਟੀਕਲੀ ਐਕਟਿਵ ਜਿਹੜੇ ਸਿੱਖ ਹੈਗੇ ਆ, ਜੇ ਸਿੱਖ ਸੰਗਤਾਂ, ਆਪਣੀਆਂ ਸੰਸਥਾਵਾਂ ਤੇ ਜਥੇਬੰਦੀਆਂ, ਇਸ ਗੱਲ ਤੇ ਸਾਨੂੰ ਗੌਰ ਕਰਨ ਦੀ ਲੋੜ ਹੈਗੀ ਆ ਵੀ ਜੋ ਕੈਨੇਡੀਅਨ ਸਰਕਾਰ ਦਾ ਰਵੱਈਆ, ਉਹਨਾਂ ਦੀ ਸ਼ਬਦਾਵਲੀ ਜਿਹੜੀ ਵਰਤੀ ਜਾਂਦੀ ਹੈ, ਉਹਦੇ ਬਾਰੇ ਵੀ ਸਾਨੂੰ ਬਹੁਤ ਗੰਭੀਰਤਾ ਦੇ ਨਾਲ ਵਿਚਾਰਨ ਦੀ ਲੋੜ ਹੈਗੀ ਆ, ਕਿਉਂਕਿ ਇਹ ਜਿਹੜਾ ਇੰਡੀਅਨ ਫੋਰਨ ਇੰਟਰਫੇਰੈਂਸ ਇਹ ਵੈਸੇ ਤਾਂ ਉਹ ਪਿਛਲੇ 4 ਦਹਾਕਿਆਂ ਤੋਂ ਚੱਲ ਰਿਹਾ, ਪਰ ਜਿਹੜੀ 2016 ਤੇ 17 ਦੇ ਵਿੱਚ ਇੱਕ ਸਪੈਸੀਫਿਕ ਐਗਜ਼ਾਮਪਲ ਸਾਨੂੰ ਮਿਲੀ ਹੈਗੀ ਆ, ਉਹ ਨੈਸ਼ਨਲ ਸਿਕਿਉਰਿਟੀ ਤੇ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ ਦੀ ਰਿਪੋਰਟ ਦੇ ਵਿੱਚ ਇਹ ਗੱਲ ਆਉਂਦੀ ਆ ਵੀ ਉਹ ਇੰਡੀਅਨ ਕੌਂਸੂਲੇਟ ਵਿੱਚੋਂ ਉਹਨਾਂ ਦੇ ਇੰਟੈਲੀਜੈਂਸ ਨੈਟਵਰਕ ਉਹ ਟੋਰਾਂਟੋ ਤੇ ਵੈਨਕੂਵਰ ਵਾਲੇ ਪਾਸੇ, ਉਹ 2017 ਦੇ ਵਿੱਚ ਸੀਸਿਸ ਨੇ ਆਲਰੇਡੀ ਉਹਨੂੰ pretty much ਆਈਡੈਂਟੀਫਾਈ ਕਰ ਲਿਆ ਸੀਗਾ ਵੀ ਉਹਨਾਂ ਨੇ ਆਪਣੀ ਵਿਸ਼ਾਲ ਘੇਰਾਬੰਦੀ ਤੇ ਲਾਮਬੰਦੀ ਕਿਸ ਤਰੀਕੇ ਨਾਲ ਕੀਤੀ ਸੀਗੀ। ਜਦੋਂ ਉਹਨਾਂ ਨੇ pretty much ਸਰਕਾਰ ਤੱਕ ਪਹੁੰਚ ਕੀਤੀ ਸੀਗੀ ਵੀ ਆਪਾਂ ਇਹਨਾਂ ਨੂੰ ਨੱਥ ਪਾਉਣਾ ਚਾਹੁੰਦੇ ਆ, ਸਰਕਾਰ ਨੇ ਉਹਨਾਂ ਨੂੰ ਰੋਕ ਦਿੱਤਾ ਵੀ ਜੇ ਤੁਸੀਂ ਇਹੋ ਜਿਹਾ ਸਟੈਪ ਲਿਆ ਤਾਂ ਜਿਹੜੀ 2018 ਦੇ ਵਿੱਚ ਟਰੂਡੋ ਦੀ ਜਿਹੜੀ ਇੰਡੀਆ ਨੂੰ ਫੇਰੀ ਹੋਣੀ ਆ, ਉਹ ਤੇ ਨੈਗੇਟਿਵ ਪ੍ਰਭਾਵ ਪੈਣਗੇ। ਸੋ ਉਹਨਾਂ ਨੇ ਜਿਹੜੀ ਫੋਰਨ ਪਾਲਿਸੀ ਪ੍ਰਾਇੋਰਟੀ ਸੀਗੇ, ਉਹਨਾਂ ਨੂੰ ਤਰਜੀਹ ਦਿੰਦਿਆਂ ਹੋਇਆਂ ਜੋ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਇੰਟਰਸਟ ਸੀਗੇ, ਸਾਡੀ pretty much ਸੇਫਟੀ, ਸਾਡੀ ਸਿਕਿਉਰਿਟੀ, ਸਾਡੇ ਚਾਰਟਰ ਰਾਈਟਸ, ਉਹਨਾਂ ਨੂੰ ਛਿੱਕੇ ਟੰਗ ਕੇ pretty much ਆਪਣੇ ਜੋ ਫੋਰਨ ਪਾਲਿਸੀ ਪ੍ਰਾਇੋਰਟੀ ਸੀਗੇ, ਉਹਨਾਂ ਨੂੰ ਵੱਧ ਅਹਿਮੀਅਤ ਦਿੱਤੀ ਸੀਗੀ। ਬਿਲਕੁਲ ਜਦੋਂ ਪ੍ਰਭਜੋਤ ਉਹ ਸਿੰਘ। ਰਿਪੋਰਟ ਜਦੋਂ ਉਹ ਰਿਪੋਰਟ ਵੀ ਉਹਦੇ ਬਾਰੇ ਕੀਤੀ ਗਿਆ, ਲਿਖਿਆ ਗਿਆ, ਉਹ ਜੋ ਜਿੰਨਾ ਵੀ ਜ਼ਿਕਰ ਇਹਦੇ ਬਾਰੇ ਹੋਇਆ, ਉਹਨੂੰ ਬਿਲਕੁਲ ਉਹਨੂੰ ਰਿਡੈਕਟ ਕਰ ਦਿੱਤਾ ਗਿਆ ਸੀ, ਉਹਨੂੰ ਮਿਟਾ ਦਿੱਤਾ ਗਿਆ ਸੀਗਾ। ਜਦੋਂ ਭਾਈ ਹਰਦੀਪ ਸਿੰਘ ਦਾ ਕਤਲ ਹੁੰਦਾ ਸੀਗਾ, ਉਸ 2-3 ਮਹੀਨਿਆਂ ਬਾਅਦ ਕੈਨੇਡੀਅਨ ਸਰਕਾਰ ਨੂੰ ਜਦੋਂ ਪਤਾ ਵੀ ਲੱਗ ਗਿਆ ਸੀਗਾ ਵੀ ਇਹਦੇ ਪਿੱਛੇ ਇੰਡੀਆ ਦਾ ਹੱਥ ਆ, ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀਗੀ ਵੀ ਇਸ ਨੂੰ ਬੈਕ ਚੈਨਲ ਰਾਹੀਂ ਕਿਸੇ ਨਾ ਕਿਸੇ ਤਰੀਕੇ ਨਾਲ ਸੁਲਝਾਇਆ ਜਾ ਸਕੇ ਤਾਂ ਕਿ ਇਹ ਪਬਲਿਕ ਮੈਟਰ ਨਾ ਬਣ ਜਾਵੇ। ਸੋ ਲਗਾਤਾਰ ਇਵਨ ਰਾਈਟ ਨਾਓ ਵੀਰ ਸੀਇੰਗ ਅ ਵੈਰੀ ਮਿਊਟਡ ਟੋਨ। ਜੇ ਇਹ ਰੂਸ ਜਾਂ ਚੀਨ ਦੀ ਐਗਜ਼ਾਮਪਲ ਹੁੰਦੀ ਤਾਂ ਜੋ ਕੈਨੇਡੀਅਨ ਸਰਕਾਰ ਦੀ ਸੁਰ ਹੈਗੀ ਆ, ਉਹਨਾਂ ਦਾ ਰਵੱਈਆ ਤੇ ਉਹਨਾਂ ਦਾ ਰਿਸਪੌਂਸ, ਉਹ ਬਿਲਕੁਲ ਹੋਰ ਤਰ੍ਹਾਂ ਦਾ ਦੇਖਣ ਨੂੰ ਮਿਲਣਾ ਸੀਗਾ। ਬਿਲਕੁਲ ਪ੍ਰਭਜੋਤ ਸਿੰਘ, ਇਸੇ ਕਰਕੇ ਮਤਲਬ ਜਿਹੜਾ ਵਿਲ ਆ ਜਿਹੜੀ ਮਤਲਬ ਇਸ ਟਾਈਮ ਕੈਨੇਡੀਅਨ ਗਵਰਨਮੈਂਟ ਦੀ, ਕੈਨੇਡੀਅਨ ਪੋਲੀਟੀਕਲ ਸਿਸਟਮ ਦੀ, ਉਹ ਕਾਫੀ ਕੁਐਸਚਨ ਉਹਦੇ ਤੇ ਖੜਾ ਹੋ ਰਿਹਾ ਕਿ ਇੰਨੇ ਜ਼ਿਆਦਾ ਐਵੀਡੈਂਸ ਸਾਹਮਣੇ ਆਉਣ ਤੋਂ ਬਾਅਦ, ਇੰਨੇ ਜ਼ਿਆਦਾ ਪ੍ਰੂਫ ਸਾਹਮਣੇ ਆਉਣ ਤੋਂ ਬਾਅਦ, ਤੇ ਇੰਨੀ ਵੱਡੀ ਕਮਿਊਨਿਟੀ ਅੰਡਰ ਥ੍ਰੈਟ ਹੋਣ ਤੋਂ ਬਾਅਦ ਵੀ ਕੀ ਜਿਹੜਾ ਆ ਉਹਦੇ ਲਈ ਅਮਲੀ ਕਾਰਜ ਕੀ ਕੀਤੇ ਜਾ ਰਹੇ ਆ। ਜੇ ਖਾਸ ਤੌਰ ਤੇ ਅਸੀਂ ਗੱਲ ਕਰਨੀ ਹੋਵੇ ਕਿ ਮਤਲਬ
ਜਦੋਂ ਕੋਈ ਇੱਕ ਬੰਦਾ ਕੋਈ ਜ਼ੁਲਮ ਕਰਦਾ ਆ ਤਾਂ ਉਹਦੇ ਲਈ ਸਜ਼ਾ ਹੁੰਦੀ ਆ, ਉਹਨੂੰ ਚੁੱਕ ਕੇ ਜੇਲ੍ਹ 'ਚ ਸੁੱਟਿਆ ਜਾਂਦਾ, ਮਤਲਬ ਕਿਹਾ ਜਾਂਦਾ ਕਿ ਫਿਰ ਹੁਣ ਜਿਹੜੀ ਕਮਿਊਨਿਟੀ ਆ ਉਹ ਸੇਫ ਆ, ਕਿਉਂਕਿ ਬੰਦਾ ਜਿਹੜਾ ਆ ਉਹ ਕਮਿਊਨਿਟੀ ਤੋਂ ਦੂਰ ਆ। ਪਰ ਜਦੋਂ ਇੱਕ ਸਟੇਟ ਇਸ ਤਰੀਕੇ ਦੀ ਕਾਰਵਾਈ ਕਰਦੀ ਆ ਕਿ ਜਿਹਦੇ ਵਿੱਚ ਕਮਿਸ਼ਨ ਕਹਿ ਰਿਹਾ ਕਿ 8 ਲੱਖ ਦੇ ਕਰੀਬ ਸਿੱਖ ਅੰਡਰ ਥ੍ਰੈਟ ਨੇ, ਤਾਂ ਫਿਰ ਉਸ ਸਟੇਟ ਦੇ ਉੱਤੇ ਕੀ ਕਾਰਵਾਈ ਹੋ ਰਹੀ ਆ, ਇਹ ਇਸ ਟਾਈਮ ਸਿੱਖ ਜਾਣਨਾ ਚਾਹੁੰਦੇ ਆ। ਤੇ ਇੱਕ ਵੱਡਾ ਸਵਾਲ ਆ, ਖਾਸ ਤੌਰ ਤੇ ਚਾਹੇ ਹੁਣ ਨਵੀਂ ਗਵਰਨਮੈਂਟ ਵੀ ਕੈਨੇਡਾ ਦੇ ਵਿੱਚ ਆ ਰਹੀ ਆ, ਉਹਨਾਂ ਦੇ ਲਈ ਵੀ ਇੱਕ ਵੱਡਾ ਸਵਾਲ ਹੋਣਾ ਆ। ਤੇ ਇਹਦੇ ਨਾਲ ਹੀ ਜੁੜਦਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਪ੍ਰਭਜੋਤ ਸਿੰਘ, ਤੁਸੀਂ ਓਟਵਾ ਤੁਹਾਡੇ ਲਗਾਤਾਰ ਤੁਸੀਂ ਹੁਣ ਵਿਜ਼ਿਟ ਕੀਤਾ, ਤੁਸੀਂ ਉੱਥੇ ਸਿੱਖ ਫੈਡਰੇਸ਼ਨ ਕੈਨੇਡਾ ਨੇ ਬਿਯੋਂਡ ਦਾ ਲਾਈਨਸ, ਜਿਹੜੇ ਮਤਲਬ ਪਾਰਟੀ ਲਾਈਨਸ, ਜਿਹੜੇ ਲੀਡਰਸ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ, ਮੀਟਿੰਗਸ ਵੀ ਕੀਤੀਆਂ। ਤਾਂ ਮਤਲਬ ਹੁਣ ਕੈਨੇਡਾ ਇਲੈਕਸ਼ਨਸ ਵੱਲ ਨੂੰ ਵੱਧ ਰਿਹਾ ਆ, ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਤੁਸੀਂ ਡਿਮਾਂਡ ਕਰ ਰਹੇ ਹੋ ਭਾਈ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਕਮਿਸ਼ਨ ਦੀ ਇਨਕੁਆਇਰੀ ਦੀ, ਪਰ ਉਸ ਤੋਂ ਇਲਾਵਾ RCMP ਆਲਰੇਡੀ ਕਾਫੀ ਐਵੀਡੈਂਸ ਜਿਹੜੇ ਆ, ਉਹ ਜਿਹੜੀ ਲੀਗਲ ਪ੍ਰੋਸੀਡਿੰਗਸ ਆ ਉਹਨਾਂ ਦੇ ਵਿੱਚ ਉਹ ਸੁੱਟ ਚੁੱਕੀ ਆ, ਲਿਆ ਚੁੱਕੀ ਆ ਸਾਹਮਣੇ ਵੀ ਇਸ ਜੇ ਹੁਣ ਕੈਨੇਡਾ ਦੇ ਵਿੱਚ ਗਵਰਨਮੈਂਟ ਚੇਂਜ ਹੁੰਦੀ ਆ, ਕੋਈ ਵੀ ਨਵੀਂ ਗਵਰਨਮੈਂਟ ਆਉਂਦੀ ਆ, ਤੁਹਾਨੂੰ ਲੱਗਦਾ ਵੀ ਉਹਦੇ ਨਾਲ ਇਹ ਸਾਰੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਜਸਟਿਸ ਦੀ, ਉਹਦੇ ਤੇ ਅਸਰ ਪੈ ਸਕਦਾ ਹੈ? ਦੇਖੋ, ਜਦੋਂ ਆਪਾਂ ਕਮਿਸ਼ਨ ਦੇ ਵਿੱਚ ਵੀ, ਜਦੋਂ ਆਪਾਂ ਸਿੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਆਪਾਂ ਫੈਸਲਾ ਲਿਆ ਸੀਗਾ ਵੀ ਆਪਾਂ ਇਹਦੇ ਵਿੱਚ ਕਮਿਸ਼ਨ ਦੇ ਪ੍ਰੋਸੈਸ ਦੇ ਵਿੱਚ ਆਪਾਂ ਸ਼ਾਮਲ ਹੋਣਾ, ਉਦੋਂ ਆਪਾਂ ਬਹੁਤ ਸਪਸ਼ਟ ਤਰੀਕੇ ਦੇ ਨਾਲ ਆਪਾਂ ਗੱਲਬਾਤ ਕੀਤੀ ਸੀ ਵੀ ਆਪਣਾ ਟੀਚਾ, ਆਪਣਾ ਮਨੋਰਥ ਕੀ ਆ। ਕਿਉਂਕਿ ਸਾਨੂੰ ਇਹ ਸੀਗਾ ਵੀ ਆਪਾਂ ਹੋਰ ਕਿਸੇ ਗੈਰਾਂ ਦੇ ਪ੍ਰੋਸੈਸ ਤੇ ਆਪਾਂ ਬਿਲਕੁਲ ਨਿਰਭਰ ਨਹੀਂ ਹੋ ਸਕਦੇ, ਨਾ ਆਪਾਂ ਉਹਨਾਂ ਤੇ ਬਿਲਕੁਲ ਡਿਪੈਂਡ ਕਰ ਸਕਦੇ, ਕਿਉਂਕਿ ਸਾਨੂੰ ਪਤਾ ਉਹਨਾਂ ਵਿੱਚ ਨੈਚੁਰਲੀ ਊਣਤਾਈਆਂ, ਖਾਮੀਆਂ ਤੇ ਆਪਣੇ ਨਿੱਜੀ ਮੁਫਾਦ ਉਹਦੇ ਵਿੱਚ ਨੈਚੁਰਲੀ ਹੁੰਦੇ ਆ, ਜਿਹੜੇ ਸਾਡੇ ਨਹੀਂ ਹੋ ਸਕਦੇ। ਜਦੋਂ ਆਪਾਂ ਕਮਿਸ਼ਨ ਦੇ ਵਿੱਚ ਸ਼ਾਮਲ ਹੋਏ ਵੀ ਆ ਤਾਂ ਆਪਣਾ ਮਕਸਦ ਇਹੀ ਸੀਗਾ ਵੀ ਆਪਾਂ ਜੋ ਇਹ ਕਸ਼ਮਕਸ਼ ਚੱਲ ਰਹੀ ਆ ਪੱਛਮੀ ਮੁਲਕਾਂ ਦੀ ਇੰਡੀਆ ਦੇ ਵਿਚਕਾਰ, ਉਹਦੇ ਵਿੱਚ ਸਿੱਖ ਇੱਕ ਧਿਰ ਵਜੋਂ ਆਪਾਂ ਸਾਡੀ ਹੋਂਦ ਹੈਗੀ ਆ। We exist as a participant in the competition and conflict that's happening. ਸੋ ਇਹਦੇ ਵਿੱਚ ਸਾਡੀ ਜਿਹੜਾ ਮੁੱਖ ਮਨੋਰਥ ਇਹੀ ਸੀਗਾ ਵੀ ਆਪਾਂ ਬਰਾਬਰ ਦੀ ਧਿਰ ਹੋ ਕੇ ਆਪਾਂ ਇਸ ਮਸਲੇ ਤੇ ਆਪਣਾ ਪੱਖ ਰੱਖਣਾ ਸਪਸ਼ਟ ਤਰੀਕੇ ਦੇ ਨਾਲ, ਤੇ ਜੋ ਵੀ ਆਪਾਂ ਤੱਥ ਤੇ ਸਬੂਤ ਜਨਤਕ ਤੌਰ ਤੇ ਆਪਾਂ ਉਜਾਗਰ ਕਰ ਸਕਾਂਗੇ, ਆਪਾਂ ਬਿਲਕੁਲ ਪੂਰੀ ਤਨਦੇਹੀ ਦੇ ਨਾਲ ਆਪਾਂ ਕੋਸ਼ਿਸ਼ ਕਰਾਂਗੇ। ਸੋ ਆਪਣਾ ਮਕਸਦ ਇਹੀ ਸੀਗਾ ਵੀ ਆਪਾਂ ਨਾ ਹੀ ਕਿਸੇ ਗੈਰਾਂ ਦੇ ਪ੍ਰਕਿਰਿਆ ਤੇ ਆਪਾਂ ਨਿਰਭਰ ਹੋਣਾ, ਨਾ ਆਪਾਂ ਕਿਸੇ ਹੋਰ ਸਰਕਾਰ ਜਾਂ ਇੱਕ ਪਾਰਟੀ ਤੇ ਆਪਾਂ ਨਿਰਭਰ ਹੋਣਾ ਵੀ ਇਹੀ ਸਾਨੂੰ ਇਨਸਾਫ ਲੈ ਕੇ ਉਹ ਸਾਨੂੰ ਦੇਣਗੇ। ਇਹ ਜੋ ਵੀ ਪ੍ਰਕਿਰਿਆ ਆਪਣੀ ਚੱਲੀ ਆ ਕਮਿਸ਼ਨ ਦੇ ਵਿੱਚ ਆਪਾਂ ਸ਼ਾਮਲ ਹੋ ਕੇ, ਜਾਂ ਗਾਂ ਜਦੋਂ ਆਪਾਂ ਇਲੈਕਸ਼ਨਾਂ ਦੀ ਗੱਲ ਕਰਦੇ ਆ, ਵੀ ਬਹੁਤ ਚਿਰ ਵਾਸਤੇ ਖਾਸ ਕਰਕੇ ਕੈਨੇਡਾ ਦੇ ਵਿੱਚ ਜੋ ਸਿੱਖਾਂ ਦੀ ਪੋਲੀਟੀਕਲ ਪਹੁੰਚ ਰਹੀ ਆ, ਉਹ ਇਹੀ ਰਹੀ ਆ ਵੀ ਆਪਾਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਕੇ ਜਾਂ ਪਾਰਟੀਆਂ ਦੀ ਮਿੰਨਤਾਂ ਕਰਕੇ ਆਪਾਂ ਉਹਨਾਂ ਨੂੰ ਬੜੀ ਮੱਚ ਤਰਲੇ ਕਰਦੇ ਆ ਵੀ ਤੁਸੀਂ ਸਾਡੇ ਵਾਸਤੇ ਆਹ ਕਰ ਦਿਓ ਜਾਂ ਆਹ ਮਸਲਾ ਹੱਲ ਕਰ ਦਿਓ। ਪਰ ਜਿਹੜੀ ਐਕਚੁਅਲੀ ਜਿਹੜੀ ਲੋੜ ਹੈਗੀ ਵੀ ਜੋ ਆਪਣੀ ਗ੍ਰਾਸ ਰੂਟਸ ਲੈਵਲ ਦੀ ਜਿਹੜੀ ਆਪਣੀ ਤਾਕਤ ਹੈਗੀ ਆ, ਜਿਹੜੀ ਆਪਣੀਆਂ ਸੁਤੰਤਰ ਸੰਸਥਾਵਾਂ ਦੇ ਆਧਾਰ ਤੇ, ਆਪਣੇ ਗੁਰਦੁਆਰੇ ਸਾਹਿਬਾਨਾਂ ਤੇ, ਆਪਣੇ ਜਥੇਬੰਦੀਆਂ ਦੇ ਆਧਾਰ ਤੇ, ਜੇ ਆਪਾਂ ਇਹ ਸਾਰੇ ਪ੍ਰੋਸੈਸ ਤੋਂ ਬਾਹਰੀ ਹੋ ਕੇ ਆਪਾਂ ਆਰਗੇਨਾਈਜ਼ਡ ਹੋਵਾਂਗੇ, ਆਪਣੀ ਤਾਕਤ ਬਣਾਵਾਂਗੇ, ਤੇ ਫਿਰ ਇਹ ਗੱਲ ਬਹੁਤੇ ਮਾਇਨੇ ਰੱਖਦੀ ਨਹੀਂ ਹੈਗੀ ਵੀ ਕਿਹੜੀ ਪਾਰਟੀ ਬਣਦੀ ਆ ਜਾਂ ਕਿਹੜੀ ਹਾਰਦੀ ਆ। ਕਿਉਂਕਿ ਜਿਹੜੀ ਆਪਣੀ ਤਾਕਤ ਹੈਗੀ ਆ, ਜੇ ਆਪਣੀ ਸਾਂਝੀ ਰਾਏ ਹੈਗੀ ਆ ਤੇ ਆਪਣੀ ਸਾਂਝੀ ਆਪਣੀ ਪੋਲੀਟੀਕਲ ਜੋ ਅਪਰੋਚ ਆਪਣਾ ਰਹੂਗਾ ਅਕ੍ਰੋਸ ਕੈਨੇਡਾ, ਫਿਰ ਇਟ ਡਸਨਟ ਮੈਟਰ ਵੀ ਅਗਲੀ ਸਰਕਾਰ NDP ਦੀ ਬਣੇ, ਲਿਬਰਲਸ ਦੀ ਬਣੇ ਜਾਂ ਕੰਸਰਵੇਟਿਵਸ ਦੇ ਬਣੇ, ਜਿਹੜੇ ਸਿੱਖਾਂ ਦੇ ਮੁੱਦੇ ਹੈਗੇ ਸੁਤੰਤਰ ਤੌਰ ਤੇ ਸਾਨੂੰ ਰੱਖਣ ਦੀ ਲੋੜ ਹੈਗੀ ਆ, ਤੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਵੀ ਸਾਨੂੰ ਹਿੰਮਤ ਤੇ ਉਹ ਪ੍ਰੈਸ਼ਰ ਬਣਾਉਣ ਦੀ ਲੋੜ ਹੈਗੀ ਆ। ਪਰ ਪ੍ਰਭਜੋਤ ਸਿੰਘ, ਜਿਵੇਂ ਇਸ ਕਮਿਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਕਿ ਇੰਡੀਆ ਜਿਹੜਾ ਆ ਉਹ ਇਹ ਕੋਸ਼ਿਸ਼ ਕਰਦਾ ਆ ਕਿ ਜਿਹੜੇ ਪ੍ਰੋ ਇੰਡੀਆ ਤੇ ਮਤਲਬ ਗੱਲ ਕਹਿਣੀ ਹੋਵੇ ਵੀ ਜਿਹੜੇ ਸਿੱਖ ਐਸਪੀਰੇਸ਼ਨ ਦੇ ਖਿਲਾਫ ਕੰਮ ਕਰਦੇ, ਜਿਹੜੇ ਕੰਮ ਕਰ ਸਕਣ ਦੀ ਸਮਰੱਥਾ ਵਾਲੇ ਲੀਡਰ ਆ, ਉਹਨਾਂ ਨੂੰ ਇਲੈਕਟ ਕਰਵਾਇਆ ਜਾਵੇ ਇਲੈਕਸ਼ਨਸ ਦੇ ਵਿੱਚ। ਮਤਲਬ ਇਹ ਇਲੈਕਸ਼ਨਸ ਦੀ, ਇੰਡੀਆ ਦੀ ਇੰਟਰਫੇਰੈਂਸ ਕੈਨੇਡੀਅਨ ਇਲੈਕਸ਼ਨਸ ਦੇ ਵਿੱਚ ਇਸੇ ਗੱਲ ਤੇ ਫੋਕਸਡ ਆ। ਤੇ ਹੁਣ ਮਤਲਬ ਪੰਜਾਬ ਤੋਂ ਬਾਹਰ ਸਭ ਤੋਂ ਵੱਡੀ ਗਿਣਤੀ 'ਚ ਸਿੱਖ ਕੈਨੇਡਾ 'ਚ ਰਹਿੰਦੇ ਆ। ਪਿਛਲੀ ਵਾਰ ਜਦੋਂ ਜਸਟਿਨ ਟਰੂਡੋ ਦੀ ਪਹਿਲੀ ਵਾਰ ਸਰਕਾਰ ਬਣੀ ਸੀ, ਸਾਰੀ ਦੁਨੀਆ 'ਚ ਇਸ ਗੱਲ ਦੀ ਚਰਚਾ ਹੋਈ ਕਿ ਪੰਜਾਬ ਇੰਡੀਆ ਦੀ ਸਰਕਾਰ ਨਾਲੋਂ ਵੱਧ ਕੈਨੇਡਾ ਦੀ ਸਰਕਾਰ ਦੇ ਵਿੱਚ ਸਿੱਖ ਨੁਮਾਇੰਦੇ ਨੇ। ਤੇ ਮਤਲਬ ਵੀ ਸਿੱਖਾਂ ਦੇ ਇਸ ਪ੍ਰਭਾਵ ਨੂੰ, ਜਿਹੜਾ ਇਲੈਕਟੋਰਲ ਪ੍ਰਭਾਵ ਆ ਸਿੱਖਾਂ ਦਾ ਕੈਨੇਡਾ ਦੇ ਵਿੱਚ, ਉਹਨੂੰ ਡਿਲਿਊਟ ਕਰਨ ਦੇ ਲਈ ਇੰਡੀਆ ਪੂਰਾ ਜ਼ੋਰ ਲਾ ਰਿਹਾ। ਤਾਂ ਉਹਨੂੰ ਕਾਊਂਟਰ ਕਰਨ ਦੇ ਲਈ ਕੀ ਸਟ੍ਰੈਟਜੀ ਹੈ?
ਸੋ ਇਹ ਹੈ ਵੀ ਇਹ ਜਿਨ੍ਹਾਂ ਨੇ ਇਲੈਕਸ਼ਨਾਂ ਦੇ ਪ੍ਰੋਸੈਸ ਦੇ ਵਿੱਚ ਜਿਨ੍ਹਾਂ ਨੇ ਕੈਨੇਡਾ ਦੀ ਤੇ ਕੈਨੇਡੀਅਨਸ ਦੀ ਨੁਮਾਇੰਦਗੀ ਕਰਨੀ ਆ, ਉਹ ਭਾਵੇਂ ਸਿੱਖ ਪਿਛੋਕੜ ਦੇ ਹੋਣ, ਜਿਨ੍ਹਾਂ ਨੇ ਐਕਟਿਵ ਹੋਣਾ ਜਾਂ ਸ਼ਾਮਲ ਹੋਣਾ ਉਹ ਜੀ ਸਦਕੇ ਹੋਣ। ਪਰ ਇਹ ਸਾਨੂੰ ਜਿਹੜੇ ਬੈਲੈਂਸਡ ਅਪਰੋਚ ਦੇ ਨਾਲ ਸਾਨੂੰ ਰੀਇਵੈਲੂਏਟ ਕਰਨ ਦੀ ਲੋੜ ਹੈਗੀ ਹੈ ਵੀ ਜੀ ਜਿਹੜੀ ਪੰਥਕ ਤਰ੍ਹਾਂ ਦੀ ਜਾਂ ਪੰਥ ਦਾ ਜਿਹੜਾ ਰਵੱਈਆ ਜਾਂ ਆਪਣਾ ਅਮਲ ਕਿਸ ਤਰੀਕੇ ਦਾ ਹੋਣਾ। ਜਦੋਂ ਆਪਾਂ ਹੁਣ ਵਿਧਾਇਕਾਂ ਦੀ ਗੱਲ ਕਰਦੇ ਹਾਂ, ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਕਰਦੇ ਹਾਂ, ਭਾਵੇਂ ਪੰਜਾਬ ਹੋਵੇ ਭਾਵੇਂ ਇੰਡੀਆ ਹੋਵੇ, ਬਹੁਤ ਸਾਰੇ ਇਹੋ ਜਿਹੇ ਸਿੱਖ ਸਰੂਪ ਵਾਲੇ ਆਪਾਂ ਬਹੁਤ ਸਾਰੇ ਚਿਹਰੇ ਦੇਖੇ ਹੈਗੇ ਆ ਜਿਹੜੇ ਲਗਾਤਾਰ ਜੋ ਸਿੱਖਾਂ ਦੇ ਜੋ ਪੰਥ ਦੇ ਹਿੱਤ ਹੈਗੇ ਆ, ਆਪਣੇ ਮਫਾਦ, ਆਪਣੇ ਨਿਸ਼ਾਨੇ ਨੂੰ ਛਿੱਕੇ ਟੰਗ ਕੇ ਉਹ ਆਪਣੀ ਨਿੱਜੀ ਤਰੱਕੀ ਜਾਂ ਆਪਣੀ ਪਾਰਟੀ ਦੀ ਖੁਸ਼ਾਮਦੀ ਕਰਨ ਵਾਸਤੇ ਉਹ ਬਹੁਤ ਕੁਝ ਕਰਦੇ ਆ। ਸੋ ਜਦੋਂ ਆਪਾਂ ਜ਼ਿਕਰ ਵੀ ਕਰਦੇ ਹਾਂ ਵੀ ਇਹ ਪਿਛਲੀ ਲਿਬਰਲ ਸਰਕਾਰ ਦੀ ਜਦੋਂ 2015-16 ਦੇ ਵਿੱਚ ਜਦੋਂ ਬਣੀ ਸੀਗੀ, ਵੀ ਇਹਨਾਂ ਦੇ ਐਮਪੀਜ਼ ਦੀ ਗਿਣਤੀ ਤੇ ਕੈਬਨਿਟ ਮਿਨਿਸਟਰਸ ਦੀ ਗਿਣਤੀ ਬਹੁਤ ਜ਼ਿਆਦਾ ਹੋਈ ਸੀਗੀ। ਪਰ ਜਿੰਨੇ ਉਹਨਾਂ ਸਾਲਾਂ ਦੇ ਵਿੱਚ ਸਿੱਖਾਂ ਦੀ ਖਾਸ ਕਰਕੇ ਜਿਹੜੇ ਪੰਥਕ ਨੌਜਵਾਨਾਂ ਦੀ ਬੜੀ ਮੱਚ ਏਜੰਸੀਆਂ ਵੱਲੋਂ ਦੁਰਦਸ਼ਾ ਕੀਤੀ ਗਈ ਆ, ਉਹ ਆਪਾਂ ਕਹਿ ਸਕਦੇ ਹਾਂ ਵੀ ਇੱਕ ਹਿਸਟੋਰਿਕ ਟਰਨਿੰਗ ਪੁਆਇੰਟ ਸੀ। ਇਸ ਦੇ ਗੱਲ ਦੇ ਬਾਵਜੂਦ ਕਿ ਸਾਡੇ ਇੰਨੇ ਗਿਣਤੀ ਦੇ ਵਿੱਚ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਕਦੀ ਚੁਣੀ ਨਹੀਂ ਗਈ ਸੀਗੀ, ਬਟ ਡਿਸਪਾਈਟ that ਫੈਕਟ ਜਿਹੜੇ ਆਪਣੇ ਸਿੱਖ ਐਕਟਿਵਿਸਟ ਹੈਗੇ, ਆਪਣੇ ਪੰਥਕ ਨੌਜਵਾਨ ਹੈਗੇ ਆ, ਭਾਈ ਹਰਦੀਪ ਸਿੰਘ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੂੰ ਨੋ ਫਲਾਈ ਲਿਸਟ ਤੇ ਉਹਨੂੰ ਪਾਇਆ ਗਿਆ। ਉਹਨਾਂ ਨੂੰ ਇਮੀਗ੍ਰੇਸ਼ਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ, ਬੈਂਕ ਖਾਤੇ ਉਹਨਾਂ ਦੇ ਬੰਦ ਹੋ ਰਹੇ ਆ, ਉਹਨਾਂ ਨੂੰ ਹੋਰ ਤਰੀਕੇ ਦੇ pretty much ਟਰੈਵਲ ਕਰਨ ਤੇ ਪਾਬੰਦੀ ਲੱਗੀਆਂ ਹੈਗੀਆਂ, ਔਰ ਹਰਾਸਮੈਂਟ ਤੇ ਸਰਵੇਲੈਂਸ ਕੀਤੀ ਗਈ ਹੈ। ਸੋ ਉਹਦੇ ਕਰਕੇ ਹੀ ਮੈਂ ਕਹਿ ਰਿਹਾ ਵੀ ਜਿਹੜੀ ਸਿੱਖਾਂ ਦੀ ਅਪਰੋਚ ਹੈਗੀ ਇਹ ਨਹੀਂ ਵੀ ਕਿਸੇ ਨੂੰ ਉਸ ਪ੍ਰੋਸੈਸ ਵਿੱਚ ਪੈਣਾ ਨਹੀਂ ਚਾਹੀਦਾ। ਜਿਨ੍ਹਾਂ ਨੇ ਉਹ ਪੋਲਿਟਿਕਸ ਕਰਨੀ ਹੈਗੀ ਉਹ ਜੀ ਸਦਕੇ ਕਰਨ, ਪਰ ਜਿਹੜੀ ਪੰਥਕ ਪੋਲਿਟਿਕਸ ਹੈਗੀ ਆ ਵੀ ਆਪਾਂ ਉਸ ਸਾਰੇ ਸਿਸਟਮ ਤੋਂ ਬਾਹਰ ਹੋ ਕੇ ਆਪਣੀਆਂ ਸੰਸਥਾਵਾਂ ਦੇ ਆਧਾਰ ਤੇ ਸੁਤੰਤਰ ਤੌਰ ਤੇ ਆਪਾਂ ਆਰਗੇਨਾਈਜ਼ਡ ਹੋ ਕੇ ਆਪਾਂ ਉਸ ਸਾਰੇ ਸਿਸਟਮ ਤੇ ਆਪਾਂ ਆਪਣਾ ਦਬਾਅ ਪਾਉਣਾ, ਤੇ ਜਿਹੜੇ ਉਹ ਚੁਣੇ ਹੋਏ ਨੁਮਾਇੰਦੇ ਹੋਣਗੇ ਉਹਨਾਂ ਦੀ ਪਹਿਰੇਦਾਰੀ ਕਰਨੀ ਹੈ, ਉਹਨਾਂ ਦੀ ਜਵਾਬਦੇਹੀ ਆਪਾਂ ਲੈਣੀ ਆ ਵੀ ਇਹ ਸਿੱਖਾਂ ਦੇ ਮੁੱਦੇ ਹੈਗੇ ਆ ਤੇ ਹੁਣ ਤੁਹਾਡੀ ਜ਼ਿੰਮੇਵਾਰੀ ਹੈਗੀ ਆ ਵੀ ਤੁਸੀਂ ਇਹਨਾਂ ਨੂੰ ਲਾਗੂ ਕਰਨਾ। ਜੇ ਆਪਾਂ ਉਲਟਾ ਆਪਾਂ ਬਿਲਕੁਲ ਉਹਨਾਂ ਤੇ ਨਿਰਭਰ ਹੋ ਜਾਵਾਂਗੇ, ਫਿਰ ਜੋ ਆਪਣੀ ਪਿਛਲੇ 10-15 ਸਾਲਾਂ ਚ ਆਪਣੀ ਦੁਰਦਸ਼ਾ ਹੋਈ ਆ, ਜੋ ਹਮਲੇ ਹੋਏ ਆ, ਜੋ ਇੰਡੀਆ ਨੂੰ ਬਿਲਕੁਲ ਖੁੱਲ੍ਹ ਦਿੱਤੀ ਗਈ ਹੈ ਕੈਨੇਡਾ ਦੇ ਵਿੱਚ, ਉਹ ਹਾਲ ਉਹ ਬੜੀ ਮੱਚ ਵਧਣਾ ਹੀ ਹੈ ਤੇ ਹੋਰ ਹੀ ਵੱਧ ਤੋਂ ਬਦਤਰ ਹੋ ਜਾਣਾ। ਪ੍ਰਭਜੋਤ ਸਿੰਘ, ਜਿਵੇਂ ਇੱਕ ਇਸ ਰਿਪੋਰਟ ਦੇ ਵਿੱਚ ਹੋਰ ਜ਼ਿਕਰ ਕੀਤਾ ਗਿਆ ਇੱਕ ਸ਼ਬਦ ਦਾ, ਕੋਗਨੀਟਿਵ ਵਾਰਫੇਅਰ ਦਾ, ਕਿ ਇੰਡੀਆ ਕੋਗਨੀਟਿਵ ਵਾਰਫੇਅਰ ਕਰ ਰਿਹਾ, ਉਹ ਕੀ ਆ? ਮਤਲਬ ਉਹ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਹ ਤੋਂ ਕੀ ਸਮਝਿਆ ਜਾਵੇ, ਕਿਹੋ ਜਿਹਾ ਵਾਰਫੇਅਰ ਹੈ ਇਹ ਬਿਲਕੁਲ ਇਹ ਬਹੁਤ ਜ਼ਰੂਰੀ ਗੱਲ ਹੈਗੀ, ਬਹੁਤ ਮਹੱਤਵਪੂਰਨ ਗੱਲ ਹੈਗੀ, ਕਿਉਂਕਿ ਆਪਾਂ ਬਹੁਤ ਸਾਰੇ ਆਪਣੇ ਸਰੋਤਿਆਂ ਨੇ ਮਨੋਵਿਗਿਆਨਕ ਹਮਲਿਆਂ ਬਾਰੇ, ਸਾਈਕੋਲੋਜੀਕਲ ਆਪਰੇਸ਼ਨਸ ਬਾਰੇ ਕਈਆਂ ਨੇ ਸੁਣਿਆ ਹੋਣਾ, ਪਰ ਡਿਸਇਨਫੋਰਮੇਸ਼ਨ ਤੇ ਮਿਸਇਨਫੋਰਮੇਸ਼ਨ ਬਾਰੇ ਤਕਰੀਬਨ ਸਾਰਿਆਂ ਨੇ ਸੁਣਿਆ ਹੋਣਾ। ਸੋ ਡਿਸਇਨਫੋਰਮੇਸ਼ਨ, ਮਿਸਇਨਫੋਰਮੇਸ਼ਨ ਦਾ ਮਤਲਬ ਇਹੀ ਆ ਵੀ ਸਰਕਾਰਾਂ ਗਲਤ ਜਾਣਕਾਰੀ, ਗਲਤ ਸੂਚਨਾਵਾਂ ਰਾਹੀਂ ਕਿਸੇ ਵੀ ਗਰੁੱਪ ਨੂੰ ਜਾਂ ਲੋਕਾਂ ਨੂੰ ਉਹ ਬੜੀ ਮੱਚ ਭੰਬਲ ਭੂਸ ਚ ਪਾਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਡਿਸਕੋਰੇਜ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਉਹਨੂੰ ਕਿਸੇ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਇੰਡੀਆ ਡਿਸਇਨਫੋਰਮੇਸ਼ਨ ਰਾਹੀਂ ਵੀ ਉਹ ਗਿਣ ਮਿਥ ਕੇ ਏਜੰਸੀਆਂ ਵੱਲੋਂ, ਤੇ ਇਹ ਔਨ ਦਾ ਰੈਕੋਰਡ ਕਮਿਸ਼ਨ ਦੇ ਡਾਕੂਮੈਂਟਸ ਦੇ ਵਿੱਚ, ਰਿਪੋਰਟ ਦੇ ਵਿੱਚ ਤੇ ਹੋਰ ਇੰਟੈਲੀਜੈਂਸ ਡਾਕੂਮੈਂਟਸ ਦੇ ਵਿੱਚ ਇਹ ਗੱਲ ਦਾ ਸਾਫ਼ ਸਪਸ਼ਟ ਵਰਣਨ ਆਇਆ ਵੀ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਨੇ ਕਈ ਵਾਰ, ਕਈ ਓਕੇਜ਼ਨਸ ਤੇ ਕੁਝ ਮਟੀਰੀਅਲਸ ਡਰਾਫਟ ਕਰਕੇ ਇੰਡੀਅਨ ਮੀਡੀਆ ਨੂੰ ਉਹਨਾਂ ਨੂੰ ਭੇਜਿਆ ਹੈਗਾ, ਤੇ ਇੰਡੀਅਨ ਮੀਡੀਆ ਨੇ ਉਸ ਗੱਲਬਾਤ ਨੂੰ ਪੂਰੇ ਦੁਨੀਆ ਭਰ ਦੇ ਵਿੱਚ ਉਹਨੂੰ ਫੈਲਾਇਆ, ਉਹਦੀ ਐਂਪਲੀਫਿਕੇਸ਼ਨ ਕੀਤੀ ਹੈ। ਸੋ ਉਹਨਾਂ ਦਾ ਉਹਦੇ ਵਿੱਚ ਮਕਸਦ ਜ਼ਿਆਦਾਤਰ ਇਹੀ ਹੁੰਦਾ ਰਿਹਾ ਵੀ ਸਿੱਖਾਂ ਨੂੰ ਐਕਸਟ੍ਰੀਮਿਸਟ ਵਜੋਂ ਪੇਸ਼ ਕਰਨਾ ਦੁਨੀਆ ਦੇ ਵਿੱਚ, ਤੇ ਜਾਂ ਜਿਹੜੀ ਕੈਨੇਡੀਅਨ ਸੰਸਥਾਵਾਂ ਇੰਡੀਆ ਨੂੰ pretty much ਐਕਸਪੋਜ਼ ਕਰ ਰਹੀਆਂ, ਨੰਗਾ ਕਰ ਰਹੀਆਂ, ਉਹਨਾਂ ਦੀ ਕ੍ਰੈਡੀਬਿਲਿਟੀ ਤੇ ਉਹਨਾਂ ਦੀ ਭਰੋਸੇਯੋਗਤਾ ਤੇ ਸਵਾਲੀਆ ਚਿੰਨ੍ਹ ਲਗਾਉਣਾ ਹੈ। ਸੋ ਉਹਦਾ ਜਿਹੜਾ ਹੁਣ ਅਗਲਾ ਸਟੈਪ ਆ, ਜਦੋਂ ਕੋਗਨੀਟਿਵ ਵਾਰਫੇਅਰ ਦੀ ਗੱਲ ਕਰਦੇ ਆ, ਕੋਗਨੀਟਿਵ ਵਾਰਫੇਅਰ ਇਹ ਜੀ pretty much ਇੱਕ ਜੰਗ ਦਾ ਇੱਕ ਨਵਾਂ ਤਰੀਕਾ ਆ ਜੋ ਦੁਨੀਆ ਭਰ ਦੇ ਵਿੱਚ ਉਹ ਡਿਵੈਲਪ ਹੋ ਰਿਹਾ, ਇਵੋਲਵ ਹੋ ਰਿਹਾ, ਜਿਹਦੇ ਵਿੱਚ ਟੈਕਨੋਲੋਜੀ, ਇੰਟਰਨੈਟ ਤੇ ਸੋਸ਼ਲ ਮੀਡੀਆ ਰਾਹੀਂ ਉਹ ਲੋਕਾਂ ਦਾ pretty much ਸਮੁੱਚਤਾ ਦੇ ਵਿੱਚ ਕਲੈਕਟਿਵ ਕਮਿਊਨਿਟੀਜ਼ ਤੇ ਭਾਈਚਾਰਿਆਂ ਤੇ ਇੰਡੀਵਿਜੂਅਲਸ ਦੀ ਸਿਰਫ ਉਹਨਾਂ ਨੂੰ ਕਨਫਿਊਜ਼ ਹੀ ਨਹੀਂ ਕਰਨਾ ਜਾਂ ਗਲਤ ਜਾਣਕਾਰੀ ਨਹੀਂ ਦੇਣੀ,
ਪਰ ਉਹਨਾਂ ਮਾਧਿਅਮਾਂ ਰਾਹੀਂ, ਉਹਨਾਂ ਸੰਦਾਂ ਰਾਹੀਂ, ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਆਪਣੇ ਫੋਨਾਂ ਰਾਹੀਂ ਉਹ ਜਿਹੜੀ ਕਲੈਕਟਿਵ ਪਰਸੈਪਸ਼ਨ, ਡਿਸੀਜਨ ਮੇਕਿੰਗ ਤੇ ਬਿਹੇਵੀਅਰ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਨਾ ਹੈ। ਸੋ ਕਈ ਸਾਲ ਪਹਿਲਾਂ ਰਾਜਨਾਥ ਸਿੰਘ, ਜਿਹੜਾ ਇੰਡੀਆ ਦਾ ਉਸ ਵੇਲੇ ਗ੍ਰਹਿ ਮੰਤਰੀ ਸੀਗਾ, ਉਹਨੇ ਵੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਇੰਡੀਆ ਵੱਲੋਂ ਇਹੋ ਜਿਹੀ ਟੈਕਨੋਲੋਜੀ ਤਿਆਰ ਕੀਤੀ ਜਾ ਰਹੀ ਆ, ਬੜੀ ਮੱਚ ਵੀ ਜੋ ਜੰਗ ਦਾ ਜਿਹੜਾ ਨਵਾਂ ਦਿਸਦਾ, ਨਵਾਂ ਹੋਰਾਈਜ਼ਨ, ਉਹ ਬੜੀ ਮੱਚ ਦਿਮਾਗਾਂ ਤੇ ਲੜਿਆ ਜਾਊਗਾ, ਵੀ ਦਿਮਾਗਾਂ ਤੇ ਕਾਬੂ ਪਾ ਕੇ ਲੋਕਾਂ ਦੀ ਡਿਸੀਜਨ ਮੇਕਿੰਗ ਤੇ ਬਿਹੇਵੀਅਰ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਨਾ। ਸੋ ਉਹਦੇ ਵਿੱਚ ਕਮਿਸ਼ਨ ਨੇ ਇਸ ਗੱਲ ਦਾ ਜ਼ਿਕਰ ਕੀਤਾ ਵੀ ਉਹ ਇਸ ਸਿੱਟੇ ਤੇ ਪਹੁੰਚੇ ਹੈਗੇ ਆ ਵੀ ਇੰਡੀਆ ਦੀ ਜਿਹੜੀ ਸਾਈਬਰ ਕੈਪੇਬਿਲਿਟੀਜ਼ ਤੇ ਕੋਗਨੀਟਿਵ ਵਾਰਫੇਅਰ ਦੀ ਕੈਪੇਬਿਲਿਟੀਜ਼ ਹੈਗੀ ਆ, ਉਹ ਇੰਡੀਆ ਬੜੀ ਮੱਚ ਵਚਨਬੱਧ ਆ ਵੀ ਉਹ ਕੈਪੈਸਿਟੀ ਨੂੰ ਉਹਨਾਂ ਨੇ ਵਧਾਉਣਾ ਆ, ਤੇ ਉਹ ਕੋਗਨੀਟਿਵ ਵਾਰਫੇਅਰ ਕੈਪੈਸਿਟੀ ਨੂੰ ਵਰਤਦੇ ਹੋਇਆ ਕੈਨੇਡਾ ਤੇ ਉਹਨਾਂ ਨੇ ਉਹ ਬੜੀ ਮੱਚ ਲਾਗੂ ਕਰਨਾ ਆ, ਜਿਹਦੇ ਰਾਹੀਂ ਉਹ ਚਾਹੁੰਦੇ ਆ ਵੀ ਉਹ ਪ੍ਰੋ ਇੰਡੀਆ ਤੇ ਐਂਟੀ ਖਾਲਿਸਤਾਨ, ਐਂਟੀ ਸਿੱਖ ਨੈਰੇਟਿਵ ਉਹ ਕੈਨੇਡਾ ਦੇ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰਨਗੇ, ਤੇ ਬੜੀ ਮੱਚ ਉਹਦੇ ਉਹ ਕੰਕਲੂਜਨਸ ਤੇ ਆਊਟਪੁੱਟਸ ਵੀ ਚਾਹੁੰਦੇ ਆ। ਸੋ ਜੇ ਆਪਾਂ ਇਹਦਾ ਇੱਕ ਸਪੈਸੀਫਿਕ ਆਪਾਂ ਉਦਾਹਰਨ ਦੇ ਦਈਏ ਵੀ ਪਿਛਲੇ ਕਈ ਸਾਲਾਂ ਤੋਂ ਡਿਸਇਨਫੋਰਮੇਸ਼ਨ ਰਾਹੀਂ ਇੰਡੀਆ ਨੇ ਇਸ ਗੱਲ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਸਿੱਖ ਐਕਸਟ੍ਰੀਮਿਸਟ ਹੈਗੇ ਆ, ਸਿੱਖ ਵਾਇਲੈਂਸ ਕਰਦੇ ਆ, ਤੇ ਆਰਗੇਨਾਈਜ਼ਡ ਕ੍ਰਾਈਮ ਤੇ ਗੈਂਗਾਂ ਦਾ ਲਿੰਕ ਖਾਲਿਸਤਾਨ ਤੇ ਖਾਲਿਸਤਾਨੀ ਜਥੇਬੰਦੀਆਂ ਨਾਲ ਜੋੜ ਕੇ ਉਹਨਾਂ ਨੇ ਇਹ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹੋ ਜਿਹੇ ਗਰੁੱਪਾਂ ਰਾਹੀਂ ਉਹ ਕੈਨੇਡਾ ਦੇ ਵਿੱਚ ਸਰਗਰਮ ਹੈਗੇ ਤੇ ਕੈਨੇਡਾ ਕੁਝ ਕਰ ਨਹੀਂ ਰਿਹਾ। ਤੇ ਤੇ ਜੋ ਪਿਛਲੇ ਸਾਲ ਦੀਆਂ ਕਾਰਵਾਈਆਂ, ਜੋ ਫਰੋਤੀਆਂ, ਆਰਸਨਸ, ਗੋਲੀਬਾਰੀ, ਜੋ ਵੀ ਵਾਇਲੈਂਸ ਹੋਈ ਆ, ਉਹਦੇ ਵਿੱਚ ਇੰਟੈਲੀਜੈਂਸ ਏਜੰਸੀਆਂ ਨੇ ਤੇ ਪ੍ਰਾਈਮ ਮਿਨਿਸਟਰ ਨੇ ਵੀ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਇਹ ਗੱਲ ਆਖੀ ਆ ਵੀ ਇੰਡੀਆ ਨੇ ਇਹ ਸਾਰੀ ਕਾਰਵਾਈਆਂ ਜਾਣਬੁੱਝ ਕੇ ਕਰਵਾਈਆਂ ਤਾਂ ਕਿ ਜੋ ਉਹਨਾਂ ਦਾ ਨੈਰੇਟਿਵ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਡਿਸਇਨਫੋਰਮੇਸ਼ਨ ਰਾਹੀਂ ਉਹਨੂੰ ਕਿਸੇ ਤਰੀਕੇ ਨਾਲ ਸੱਚ ਸਾਬਤ ਕੀਤਾ ਜਾਵੇ, ਤੇ ਲੋਕਾਂ ਦੀ pretty much ਬਿਹੇਵੀਅਰ ਤੇ ਅੰਡਰਸਟੈਂਡਿੰਗ ਤੇ ਪਰਸੈਪਸ਼ਨ ਇਸ ਤਰੀਕੇ ਨਾਲ ਬਣ ਜਾਵੇ। ਸੋ ਇਹ ਕੋਗਨੀਟਿਵ ਵਾਰਫੇਅਰ ਬਹੁਤ ਖਤਰਨਾਕ ਚੀਜ਼ ਹੈਗੀ ਜਿਹਦੇ ਬਾਰੇ ਸਾਨੂੰ ਸਮਝਣ ਦੀ ਲੋੜ ਆ। ਬਿਲਕੁਲ, ਮਤਲਬ ਜਿੰਨਾ ਕੁ ਤੁਸੀਂ ਦੱਸਿਆ ਕਿ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਪੰਜਾਬੀ ਕਮਿਊਨਿਟੀ ਦੇ ਨਾਲ ਜੁੜੀਆਂ, ਚਾਹੇ ਅਸੀਂ ਕਹੀਏ ਵੀ ਜਿਹਦੇ 'ਚ ਸਾਨੂੰ ਸਿੱਖ ਚਿਹਰੇ ਵੀ ਨਜ਼ਰ ਆਉਂਦੇ ਆ ਕਈ ਵਾਰ, ਵੀ ਜਿਹੜੀਆਂ ਕ੍ਰਿਮੀਨਲ ਐਕਟੀਵਿਟੀਜ਼ ਵੀ ਕਾਫੀ ਵਧੀਆ ਨਜ਼ਰ ਆਈਆਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ, ਤੇ ਤੁਹਾਨੂੰ ਲੱਗ ਰਿਹਾ ਵੀ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਇੰਡੀਆ ਦੀ ਜਿਹੜੀ ਇਹ ਕੋਗਨੀਟਿਵ ਵਾਰਫੇਅਰ ਦੀ ਟੈਕਟਿਕ ਆ ਉਹ ਕੰਮ ਕਰ ਰਹੀ ਆ। ਬਿਲਕੁਲ, ਖਸ ਜਦੋਂ ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਜੋ ਇੰਡੀਅਨ ਮੀਡੀਆ ਵੱਲੋਂ ਫਲਾਈਆਂ ਜਾਂਦੀਆਂ ਹੈਗੀਆਂ, ਬਹੁਤ ਵੱਡੀਆਂ ਖਬਰਾਂ ਬਣਾ ਦਿੱਤੀਆਂ ਜਾਂਦੀਆਂ ਵੀ ਆਹ ਦੇਖੋ ਵੀ ਇਹ ਖਾਲਿਸਤਾਨੀ ਜਾਂ ਆਹ ਸਿੱਖ ਆਹ ਕੁਛ ਕਰ ਰਹੇ ਆ, ਉਹਨੂੰ pretty much ਇੰਟਰਨੈਸ਼ਨਲ ਨਿਊਜ਼ ਬਣਾਉਣ ਦੀ ਕੋਸ਼ਿਸ਼ ਕਰਦੇ, ਤੇ ਜਿਹੜੇ ਕੈਨੇਡਾ ਦੇ ਵਿੱਚ ਜਿਹੜਾ ਖਾਸ ਕਰਕੇ ਫਾਰ ਰਾਈਟ ਜਾਂ ਵਾਈਟ ਸੁਪਰੇਮਿਸਿਸਟ ਆਰਗੇਨਾਈਜੇਸ਼ਨਸ ਹੈਗੀਆਂ ਤੇ ਉਹਨਾਂ ਦੇ ਮੀਡੀਆ ਅਦਾਰੇ ਹੈਗੇ ਆ, ਉਹ ਇੰਡੀਅਨ ਖਬਰ ਅਦਾਰਿਆਂ ਤੋਂ ਉਸ ਖਬਰਾਂ ਨੂੰ ਚੱਕ ਕੇ ਉਹ ਅੰਗਰੇਜ਼ੀ ਦੇ ਵਿੱਚ ਉਹ ਉਹਨਾਂ ਨੂੰ ਫੈਲਾਉਣਾ ਸ਼ੁਰੂ ਕਰ ਦਿੰਦੀ ਆ। ਸੋ ਉਹ ਜਿਹੜਾ ਇੰਡੀਆ ਵੱਲੋਂ ਐਂਟੀ ਸਿੱਖ ਨੈਰੇਟਿਵ ਹੈਗਾ, ਜੋ ਨੈਚੁਰਲੀ ਇੰਡੀਆ ਨੇ ਸਿੱਖਾਂ ਨੂੰ ਟਾਰਗੇਟ ਕਰਨਾ, ਉਹ ਆਪਣੀ ਡਿਸਇਨਫੋਰਮੇਸ਼ਨ ਨੈਟਵਰਕ ਰਾਹੀਂ ਉਹ ਐਂਟੀ ਸਿੱਖ ਹੇਟ ਨੂੰ ਹੋਰ ਪ੍ਰਫੁੱਲਿਤ ਕਰਦੇ ਆ ਫਾਰ ਰਾਈਟ ਆਰਗੇਨਾਈਜੇਸ਼ਨਸ ਤੇ ਵਾਈਟ ਸੁਪਰਮੈਸਿਸਟ ਆਰਗੇਨਾਈਜੇਸ਼ਨਸ ਦੇ ਵਿੱਚ। ਸੋ ਜਿਹਦੇ ਨਾਲ ਉਹਨਾਂ ਦਾ pretty much ਇਹ ਇੱਕ ਕੰਫਰਟੇਬਲ ਫਿਟਿੰਗ ਅਲਾਈਅੰਸ ਬਣ ਜਾਂਦਾ, ਤੇ ਹਿੰਦੂ ਤਵੀਆਂ ਦਾ ਤੇ ਜਿਹੜੇ ਫਾਰ ਰਾਈਟ ਫੈਸ਼ਿਸਟ ਵਾਈਟ ਆਰਗੇਨਾਈਜੇਸ਼ਨਸ ਹੈਗੀਆਂ, ਤੇ ਉਹਦੇ pretty much ਸੈਂਟਰ ਜਾਂ ਸ਼ਿਕਾਰ ਜਾਂ ਨਿਸ਼ਾਨੇ ਤੇ ਸਿੱਧੇ ਸਿੱਖ ਆ ਜਾਂਦੇ। ਬਿਲਕੁਲ, ਪ੍ਰਭਜੋਤ ਸਿੰਘ, ਇਸੇ ਦੇ ਨਾਲ ਜੁੜਦਾ ਇੱਕ ਹੋਰ ਸਵਾਲ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਤੁਸੀਂ ਮਤਲਬ ਜਿਹੜੀ ਇਹ ਸਾਰੀ ਕਮਿਸ਼ਨ ਦੀ ਰਿਪੋਰਟ ਆ, ਮਤਲਬ ਉਹਦੇ ਜੇ ਆਪਾਂ ਉਹਦੇ ਜਿਹੜੇ ਤੱਥ ਨੇ ਉਹਨਾਂ ਨੂੰ ਗਰਾਊਂਡ ਦੇ ਉੱਤੇ ਜਿਹੜੀਆਂ ਵਾਪਰ ਰਹੀਆਂ ਘਟਨਾਵਾਂ ਆ ਉਹਨਾਂ ਦੇ ਨਾਲ ਜੋੜ ਕੇ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਪਿਛਲੇ ਕੁਝ ਸਾਲਾਂ ਤੋਂ ਇਹ ਕਾਫੀ ਸਾਹਮਣੇ ਆ ਰਿਹਾ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਘਟਨਾ ਹੁੰਦੀ ਆ, ਅਸੀਂ ਕਹਿ ਸਕਦੇ ਹਾਂ ਕਿ ਮਿਲੀਟੈਂਟ ਐਕਟੀਵਿਟੀ ਕੋਈ ਹੁੰਦੀ ਆ ਜਾਂ ਕੋਈ ਵਾਇਲੈਂਟ ਐਕਟ ਹੁੰਦਾ ਆ, ਜਿਹਨੂੰ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਜੋੜਿਆ ਜਾਂਦਾ, ਤੇ ਭਾਰਤੀ ਅਖਬਾਰਾਂ ਦੇ ਵਿੱਚ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਪ੍ਰੈਸ ਰਿਲੀਜ਼ ਆਉਂਦੇ ਆ, ਤਾਂ ਉਹਨਾਂ ਸਾਰੇ ਕੇਸਿਸ ਦੇ ਵਿੱਚ ਇਹ ਗੱਲ ਹੁਣ ਬੜੀ ਤੇ ਮਤਲਬ ਹਰ ਕੇਸ ਦੇ ਵਿੱਚ ਇਹ ਗੱਲ ਨਜ਼ਰ ਆਉਂਦੀ ਆ ਕਿ ਹਰ ਘਟਨਾ ਦੇ ਵਿੱਚ ਖਾਲਿਸਤਾਨ ਮੂਵਮੈਂਟ ਦੀਆਂ ਆਰਗੇਨਾਈਜੇਸ਼ਨਸ ਨੂੰ ਕਿਸੇ ਜਿਹੜੀ ਕ੍ਰਿਮੀਨਲ ਆਰਗੇਨਾਈਜੇਸ਼ਨ ਆ, ਸੋ ਕਾਲਡ ਜਿਹਨੂੰ ਗੈਂਗ ਕਲਚਰ ਕਿਹਾ ਜਾਂਦਾ ਆ, ਕੋਈ ਗੈਂਗ ਆ, ਮਤਲਬ ਉਹਦੇ ਨਾਲ ਜੋੜਿਆ ਜਾਂਦਾ।
ਕਿ ਉਹਨਾਂ ਦਾ ਇੱਕ ਸੰਬੰਧ ਦਿਖਾਇਆ ਜਾਂਦਾ ਹਰ ਇੱਕ ਘਟਨਾ ਦੇ ਵਿੱਚ। ਤਾਂ ਤੁਹਾਨੂੰ ਲੱਗਦਾ ਵੀ ਇਹ ਮਤਲਬ ਇਹ ਸਾਰਾ ਵੀ ਜੋ ਉੱਥੋਂ ਇੱਕ ਖਬਰ ਬਣਦੀ ਆ ਫਿਰ ਉਹ ਇੱਥੇ ਸ਼ੇਅਰ ਹੁੰਦੀ ਆ ਅੱਗੇ, ਉਹਨੂੰ ਮਤਲਬ ਦੁਨੀਆ ਦੇ ਵੱਖੋ-ਵੱਖ ਮੁਲਕਾਂ ਦੇ ਵਿੱਚ ਜਿਹੜੇ ਇੰਡੀਆ ਦੇ ਆਊਟਲੈਟਸ ਹੈਗੇ ਆ ਉਹਨਾਂ ਦੇ ਰਾਹੀਂ ਪਹੁੰਚਾਇਆ ਜਾਂਦਾ। ਤਾਂ ਇਹ ਸਾਰਾ ਹੀ ਉਸ ਸਟ੍ਰੈਟਜੀ ਦਾ ਹਿੱਸਾ ਆ ਜਿੱਥੇ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹਨੂੰ ਇੱਕ ਮਤਲਬ ਆਈਡੀਓਲੋਜੀਕਲ ਮੂਵਮੈਂਟ ਤੋਂ ਇੱਕ ਕ੍ਰਿਮੀਨਲ ਮੂਵਮੈਂਟ ਦਾ ਰੂਪ ਦੇਣਾ ਹੈ, ਜਾਂ ਉਹਦਾ ਨੈਰੇਟਿਵ ਐਸਟੈਬਲਿਸ਼ ਕਰਨਾ। ਬਿਲਕੁਲ, ਇੰਡੀਆ ਦੀ ਕੋਸ਼ਿਸ਼ ਤਾਂ ਇਹੀ ਹੈਗੀ ਆ ਵੀ ਜੋ ਵੀ ਸਿੱਖਾਂ ਦੀ ਤਾਕਤ ਜਿਹੜੇ ਵੀ ਰੂਪ ਦੇ ਵਿੱਚ ਉੱਭਰ ਰਹੀ ਆ ਉਹਦੀ ਭਰੋਸੇਯੋਗਤਾ ਤੇ ਸਵਾਲੀਆ ਚਿੰਨ੍ਹ ਲਾਉਣਾ ਆ, ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਬਿਲਕੁਲ ਰਿਪਰੈਸ ਕਰਨ ਦੀ ਕੋਸ਼ਿਸ਼ ਕਰਨੀ ਆ। ਸੋ ਜਿਹੜਾ ਹੁਣ ਆਪਣਾ ਜਿਹੜਾ ਸੰਘਰਸ਼ ਹੈਗਾ, ਜਿਹੜੀ ਨਵੀਂ ਜਨਰੇਸ਼ਨ ਆਪਣੇ ਪੈਰਾਂ ਤੇ ਖੜੀ ਹੋ ਰਹੀ ਆ, ਉਹ ਵੱਖੋ ਵੱਖਰੇ ਰੂਪਾਂ ਦੇ ਵਿੱਚ ਇਸ ਸੰਘਰਸ਼ ਨੂੰ ਜਿਹੜੀਆਂ ਅਗਾਂਹ ਕਰ ਰਹੀਆਂ। ਸੋ ਜਿਨ੍ਹਾਂ ਨੇ ਹਥਿਆਰਬੰਦ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣਾ, ਉਹ ਭਾਵੇਂ ਆਪਣੇ ਖਾੜਕੂ ਜਥੇਬੰਦੀਆਂ, ਖਾਲਿਸਤਾਨ ਲਿਬਰੇਸ਼ਨ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ, ਹੁਣ ਜਿਨ੍ਹਾਂ ਨੇ ਪਿਛਲੇ ਕਈ ਸਮੇਂ ਦੇ ਵਿੱਚ ਆਪਣੀ ਸਰਗਰਮੀ ਨੂੰ ਤੇਜ਼ ਕੀਤੀਆਂ ਹੈਗੀਆਂ, ਭਾਵੇਂ ਆਪਣੇ ਓਵਰਗਰਾਉਂਡ ਪੋਲੀਟੀਕਲ ਐਕਟੀਵਿਟੀ ਤੇ ਸਰਗਰਮੀ ਹੋਵੇ, ਭਾਵੇਂ ਡਾਇਆਸਪੋਰਾ ਦੇ ਵਿੱਚ ਸਿੱਖਾਂ ਦੀ ਜਿਹੜੀ ਖਾਲਿਸਤਾਨ ਪ੍ਰਤੀ ਤੇ ਉਹਦੀ ਲਾਮਬੰਦੀ ਹੋ ਰਹੀ ਆ, ਉਸ ਚੀਜ਼ ਤੋਂ ਭੈਭੀਤ ਹੋ ਕੇ ਇੰਡੀਆ ਕਈ ਬੜੀ ਮੱਚ ਲੇਅਰਸ ਦੇ ਵਿੱਚ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇੱਕ ਜਿੱਥੇ ਉਹ ਜਨਤਕ ਤੌਰ ਤੇ ਉਹ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਇਹੋ ਜਿਹੀ ਸਾਰੀ ਸਰਗਰਮੀ ਨੂੰ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤੇ ਆਮ ਸਮਾਜ ਨਾਲੋਂ ਨਿਖੇੜ ਕੇ ਉਹਨੂੰ ਬੜੀ ਮਾਚ ਹਾਸ਼ੀਏ ਤੇ ਤੱਕਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਜੋ ਇਹਨਾਂ ਦੀ ਵਾਜਬੀਅਤ, ਜੋ ਇਹਨਾਂ ਦੀ ਕ੍ਰੈਡੀਬਿਲਿਟੀ ਹੈਗੀ ਆ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਕੀਤੀ ਜਾਵੇ। ਤੇ ਨਾਲ ਦੀ ਨਾਲ ਉਹਨਾਂ ਨੂੰ ਕਾਬੂ ਕਰਨ ਵਾਸਤੇ ਕਈ ਪ੍ਰੋਸੈਸ ਚੱਲ ਰਿਹਾ ਇਸ ਵੇਲੇ। ਵੀ ਇੱਕ ਤਾਂ ਜੋ ਬੜੀ ਮੱਚ ਖਾਲਿਸਤਾਨ ਦਾ ਜਿਹੜਾ ਨੈਰੇਟਿਵ ਆ, ਖਾਲਿਸਤਾਨ ਦਾ ਸੰਘਰਸ਼, ਆਪਣੀ ਜਿਹੜੀ ਵਿਰਾਸਤ ਹੈਗੀ ਆ, ਉਹਦੇ ਤੇ ਵੀ ਸਵਾਲੀਆ ਚਿੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਹ ਸਿਰਫ ਇੱਕ ਭਰਾਮਾਰੂ ਜੰਗ ਸੀਗੀ ਜਾਂ ਨਿੱਜੀਆਂ ਦੁਸ਼ਮਣੀਆਂ ਸੀਗੀਆਂ ਜਿਹੜੇ ਇੱਕ ਦੂਜੇ ਨਾਲ ਕੱਢਦੇ ਸੀਗੇ। ਉਹ ਸਾਰੀ ਦੀ ਸਾਰੀ ਨੂੰ ਮੂਵਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਇਸ ਤਰੀਕੇ ਨਾਲ ਕਰ ਰਹੀਆਂ। ਤੇ ਨਾਲ ਜਦੋਂ ਆਪਾਂ ਹੁਣ ਇੰਡੀਆ ਦੇ ਕੈਦ ਦੇ ਵਿੱਚ ਜੋ ਸਿੱਖ ਰਹਿ ਰਹੇ ਆ, ਵਸ ਰਹੇ ਆ, ਜੀ ਰਹੇ ਆ, ਉਹਨਾਂ ਨੂੰ ਬੜੀ ਮੱਚ ਹਿੰਸਾ ਰਾਹੀਂ, ਉਹ ਭਾਵੇਂ ਉਹ ਝੂਠੇ ਮੁਕਾਬਲੇ ਜੋ ਪਿਛਲੇ ਦਿਨਾਂ ਦੇ ਵਿੱਚ ਪੀਲੀਭੀਤ ਦੇ ਵਿੱਚ 3 ਨੌਜਵਾਨਾਂ ਦਾ ਕਤਲ ਕੀਤਾ ਗਿਆ, ਭਾਵੇਂ UAPA ਵਰਗੇ ਕਾਲੇ ਕਾਨੂੰਨਾਂ ਰਾਹੀਂ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈਗੀ ਆ, ਉਹ ਜਿਹੜਾ ਪ੍ਰੋਸੈਸ ਬਾਰੇ ਆਪਾਂ ਸਾਰੇ ਜਿੱਦਾਂ ਚੰਗੀ ਤਰ੍ਹਾਂ ਆਪਾਂ ਵਾਕਫ ਹੈਗੇ ਆ। ਪਰ ਇਸ ਗੱਲ ਤੇ ਵੀ ਸਾਨੂੰ ਆਉਣ ਦੀ ਤੇ ਸਮਝਣ ਦੀ ਲੋੜ ਹੈਗੀ ਆ ਵੀ ਇੰਡੀਆ ਬੜੀ ਬਾਹਰਲੇ ਮੁਲਕਾਂ ਨੂੰ ਜੋ ਆਪਣੇ ਪਾਰਟਨਰਸ ਕਹਿ ਰਹੇ ਆ ਜਾਂ ਇੰਡੀਆ ਨੂੰ ਪਾਰਟਨਰ ਬਣਾਉਣਾ ਚਾਹੁੰਦੇ ਆ, ਉਹਨਾਂ ਤੇ ਇੰਡੀਆ ਕਿਹੋ ਜਿਹਾ ਦਬਾਅ ਤੇ ਕਿਹੋ ਜਿਹੀ ਗੇਮ ਖੇਡ ਰਹੀ ਆ, ਜਿਹਦੇ ਰਾਹੀਂ ਉਹ ਕੋਸ਼ਿਸ਼ ਇਹੀ ਕਰ ਰਹੀ ਵੀ ਜੋ ਖਾਲਿਸਤਾਨ ਪੱਖੀ ਸਿੱਖ ਹੈਗੇ ਆ, ਜੋ ਖਾਲਿਸਤਾਨ ਦੀ ਵਕਾਲਤ ਕਰ ਰਹੇ ਆ ਜਾਂ ਖਾਲਿਸਤਾਨ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਆ, ਉਹ ਇੰਡੀਆ ਕਿਸ ਤਰੀਕੇ ਨਾਲ ਉਹਨਾਂ ਨੂੰ ਕ੍ਰਿਮੀਨਲਾਈਜ਼ ਕਰਕੇ ਉਹ ਕੈਨੇਡਾ, US, UK ਵਰਗੇ ਮੁਲਕਾਂ ਰਾਹੀਂ ਉਹ ਉਹਨਾਂ ਦੀ ਪ੍ਰੋਸੀਕਿਊਸ਼ਨ ਤੇ ਉਹਨਾਂ ਦੀ ਜੇਲ੍ਹ ਜਾਂ ਉਹਨਾਂ ਦੀ ਐਕਸਟ੍ਰੈਡੀਸ਼ਨ ਕਰਨ ਦੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਹੁਣ ਦੇਖਣ ਨੂੰ ਮਿਲ ਰਹੀਆਂ। ਹੁਣ ਜਿਵੇਂ ਹੁਣ ਆਪਣੇ ਇੰਗਲੈਂਡ ਚੋਂ ਜਗਤਾਰ ਸਿੰਘ ਜੱਗੀ ਜੌਲ ਦੀ ਜਿਹੜੀ ਸੂਹ ਸੀਗੀ, ਉਹ MI5 ਨੇ ਇੰਡੀਆ ਨੂੰ ਦਿੱਤੀ ਸੀਗੀ। ਉਹਦੀਆਂ ਰਿਪੋਰਟਾਂ, ਉਹਦੀਆਂ ਸੋਰਸਿਸ ਬਹੁਤ ਸਾਰੇ ਹੈਗੇ ਆ। ਕਿਸ ਤਰੀਕੇ ਨਾਲ ਕਈ ਨੌਜਵਾਨਾਂ ਦੀ ਐਕਸਟ੍ਰੈਡੀਸ਼ਨ ਇੰਡੀਆ ਨੇ ਮੰਗੀ ਹੈਗੀ ਆ, ਤੇ ਕਈ ਨੌਜਵਾਨਾਂ ਤੇ ਘਰਾਂ ਤੇ ਰੇਡਾਂ ਪਈਆਂ, ਤੇ ਪਿਛਲੇ ਦਿਨਾਂ ਦੇ ਵਿੱਚ ਸਿੱਖ ਯੂਥ UK ਵਰਗੀ ਜਥੇਬੰਦੀਆਂ ਨੂੰ ਟਾਰਗੇਟ ਤੇ ਲਿਆ ਕੇ ਉਹਨਾਂ ਨੂੰ ਵੀ ਕਈ ਸਖਤ ਸਜ਼ਾਵਾਂ ਦਿੱਤੀਆਂ ਸੀਗੀਆਂ ਜਿਹੜੇ ਬਿਲਕੁਲ ਨਿਰਮੂਲ ਸੀਗੇ। ਕੈਨੇਡਾ ਦੀ ਉਦਾਹਰਨ ਦੇ ਵਿੱਚ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਹੈਗੇ ਆ, ਭਾਈ ਹਰਦੀਪ ਸਿੰਘ ਵੀ ਇਹਨਾਂ ਦੇ ਵਿੱਚ ਸੀ, ਜਿਨ੍ਹਾਂ ਨੂੰ ਕੈਨੇਡਾ ਵੀ ਤੰਗ ਪਰੇਸ਼ਾਨ ਕਰ ਰਿਹਾ ਸੀਗਾ, ਬੈਂਕ ਖਾਤੇ ਬੰਦ ਕੀਤੇ ਸੀਗੇ, ਟਰੈਵਲ ਉਹਨਾਂ ਦਾ ਬੰਦ ਕੀਤਾ ਸੀਗਾ। ਇਹ ਵੀ ਇੱਕ ਇੰਡੀਆ ਦੀ ਇੱਕ ਬਹੁਤ ਕੰਪਲੈਕਸ ਪ੍ਰੋਸੈਸ ਰਾਹੀਂ ਹੋ ਰਿਹਾ ਸੀਗਾ। ਤੇ ਇਹਦੇ ਬਾਰੇ ਕਮਿਸ਼ਨਰ ਨੇ ਗੱਲ ਵੀ ਕੀਤੀ ਆਪਣੀ ਰਿਪੋਰਟ ਦੇ ਵਿੱਚ, ਵੀ ਇਸ ਗੱਲ ਦੀ ਉਹਨਾਂ ਨੇ ਦਾ ਜ਼ਿਕਰ ਕੀਤਾ ਸੀਗਾ ਵੀ ਇੰਡੀਆ ਕੈਨੇਡੀਅਨ ਏਜੰਸੀਜ਼ ਤੇ ਦਬਾਅ ਜਾਂ ਪ੍ਰੈਸ਼ਰ ਪਾ ਰਹੀਆਂ ਵੀ ਜੋ ਖਾਲਿਸਤਾਨ ਦੀ ਗੱਲ ਕਰਨ ਵਾਲੇ ਸਿੱਖ ਹੈਗੇ ਆ, ਉਹਨਾਂ ਤੇ ਕੈਨੇਡੀਅਨ ਕਾਨੂੰਨ ਤੋਂ ਬਾਹਰ ਹੀ ਹੋ ਕੇ ਕੋਈ ਐਕਸ਼ਨ ਕੀਤਾ ਜਾਵੇ। ਸੋ ਭਾਵ ਕਿ ਵੀ ਕੈਨੇਡਾ ਦੇ ਵਿੱਚ ਖਾਲਿਸਤਾਨ ਦੀ ਗੱਲ ਕਰਨੀ, ਉਹਦੇ ਬਾਰੇ ਕੋਈ ਲਾਮਬੰਦੀ ਕਰਨੀ, ਕੋਈ ਸਰਗਰਮੀ ਕਰਨ ਕਰਕੇ ਕੋਈ ਜੁਰਮ ਨਹੀਂ, ਤੇ ਉਹ ਕੋਈ ਕਾਨੂੰਨੀ ਕਾਰਵਾਈ ਹੋ ਨਹੀਂ ਸਕਦੀ। ਪਰ ਇੰਡੀਆ ਲਗਾਤਾਰ ਆਪਣੇ ਡਿਪਲੋਮੈਟਿਕ ਤੌਰ ਤਰੀਕਿਆਂ ਤੇ ਆਪਣੇ ਸਰੋਤਾਂ ਰਾਹੀਂ ਤੇ ਫੋਰਨ ਇੰਟਰਫੇਰੈਂਸ ਡਿਸਇਨਫੋਰਮੇਸ਼ਨ ਰਾਹੀਂ ਲਗਾਤਾਰ ਪਿਛਲੇ 10-15 ਸਾਲਾਂ ਤੋਂ ਇਹੀ ਕੋਸ਼ਿਸ਼ ਦੇ ਵਿੱਚ ਰਿਹਾ ਵੀ ਉਹ ਜਿਹੜੇ ਵੀ ਸਿੱਖ ਸਰਗਰਮ ਹੈਗੇ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ,
ਉਹ ਆਪਣੇ ਲੋਕਲ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਤੇ ਦਬਾਅ ਪਾਇਆ ਜਾਵੇ ਵੀ ਇਹਨਾਂ ਨੂੰ ਕ੍ਰਿਮੀਨਲ ਵਜੋਂ ਪੇਸ਼ ਕਰਕੇ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੋ ਇਹ ਜਿਹੜਾ ਸਾਰਾ ਫੋਰਨ ਇੰਟਰਫੇਰੈਂਸ ਦਾ ਸਿਲਸਿਲਾ ਆ, ਇਹ ਵੀ ਇੱਕ ਪਰਤ ਹੈਗੀ ਜਿਹੜੀ ਕਾਫੀ ਗੁੰਝਲਦਾਰ ਹੈਗੀ ਆ, ਪਰ ਕਾਫੀ ਖਤਰਨਾਕ ਹੈ, ਤੇ ਇਹਨੂੰ ਸਮਝਣ ਦੀ ਬਹੁਤ ਗੰਭੀਰ ਲੋੜ ਹੈਗੀ। ਆਖਰੀ ਸਵਾਲ ਪ੍ਰਭਜੋਤ ਸਿੰਘ ਜੀ, ਜਾਂਦੇ ਜਾਂਦੇ ਸੰਖੇਪ ਦੇ ਵਿੱਚ ਜਵਾਬ ਦਿਓ ਕਿ ਹੁਣ ਇਹ ਕਮਿਸ਼ਨ ਦੀ ਰਿਪੋਰਟ ਆ ਗਈ ਆ, ਸਿੱਖ ਫੈਡਰੇਸ਼ਨ ਕੈਨੇਡਾ ਦੇ ਵੱਲੋਂ ਤੁਸੀਂ ਲਗਾਤਾਰ ਸਿੱਖ ਮਸਲਿਆਂ ਦੇ ਉੱਤੇ ਲੋਬਿੰਗ ਦੇ ਲਈ ਕਾਰਜ ਕਰਦੇ ਹੋ। ਇਸ ਰਿਪੋਰਟ ਦਾ ਸਿੱਖ ਲੋਬਿੰਗ ਜਿਹੜੇ ਐਫਰਟਸ ਨੇ ਉਹਨਾਂ ਦੇ ਉੱਤੇ ਕੀ ਅਸਰ ਪੈ ਸਕਦਾ ਹੈ? ਦੇਖੋ, ਇੱਕ ਤਾਂ ਵੀ ਹੈਵ ਐਸਟੈਬਲਿਸ਼ਡ ਆਬਜੈਕਟਿਵ ਐਵੀਡੈਂਸ ਵੀ ਜਿਹੜੀ ਕਮਿਸ਼ਨ ਬਿਠਾਈ ਗਈ ਹੈ ਇੰਡੀਆ ਵੱਲੋਂ ਇਹੀ ਦੋਸ਼ ਲਾਉਂਦਾ ਰਿਹਾ ਵੀ ਕੈਨੇਡੀਅਨ ਸਰਕਾਰ ਤੇ ਵੀ ਆਪਣੀ ਵੋਟ ਬੈਂਕ ਪੋਲਿਟਿਕਸ ਜਾਂ ਹੋਰ ਕਿਸੇ ਕਾਰਨ ਕਰਕੇ ਇੰਡੀਆ ਤੇ ਦੋਸ਼ ਲਾ ਰਹੇ ਆ। ਸੋ ਹੁਣ ਇਸ ਪ੍ਰੋਸੈਸ ਰਾਹੀਂ ਇੱਕ ਨਿਰਪੱਖ ਜਾਂਚ, ਇੱਕ ਨਿਰਪੱਖ ਪੜਤਾਲ ਰਾਹੀਂ ਇੱਕ ਸਿਟਿੰਗ ਜਸਟਿਸ ਨੇ ਸਾਰੇ ਸਬੂਤਾਂ ਨੂੰ ਫਰੋਲ ਕੇ ਆਪਣੇ ਕਮੈਂਟਸ, ਆਪਣੀਆਂ ਆਬਜ਼ਰਵੇਸ਼ਨਸ ਤੇ ਕੰਕਲੂਜਨਸ ਤੇ ਰეკਮੈਂਡੇਸ਼ਨਸ ਉਹਨਾਂ ਨੇ ਦਿੱਤੇ ਆ। ਸੋ ਉਹਦੇ ਰਾਹੀਂ ਇੱਕ ਸਾਨੂੰ ਥੋੜਾ ਜਿਹਾ ਹੋਰ ਮਜ਼ਬੂਤ ਆਧਾਰ ਬਣ ਜਾਂਦਾ ਵੀ ਜਦੋਂ ਆਪਾਂ ਕਿਸੇ ਵੀ ਪੋਲੀਟੀਕਲ ਅਫੀਸ਼ੀਅਲ ਕੋਲ ਜਾਂਦੇ ਆ ਜਾਂ ਕਿਸੇ ਏਜੰਸੀ ਨਾਲ ਆਪਾਂ ਗੱਲ ਕਰਦੇ ਹੈਗੇ ਆ ਵੀ ਦਿਸ ਇਜ਼ ਐਸਟੈਬਲਿਸ਼ਡ ਫੈਕਟ ਬੇਸਡ ਔਨ ਦੀ ਐਵੀਡੈਂਸ ਵੀ ਕੀ ਕੁਝ ਆਪਣੇ ਆਲੇ ਦੁਆਲੇ ਹੋ ਰਿਹਾ। ਬਟ ਫੰਡਾਮੈਂਟਲੀ ਜਿਸ ਤਰੀਕੇ ਨਾਲ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀਗੀ ਵੀ ਇਹ ਸਿਰਫ ਇੱਕ ਕਦਮ ਆ, ਪਹਿਲਾ ਕਦਮ ਸੀਗਾ। ਜਿਹੜਾ ਅਗਲਾ ਸਟੈਪ ਇਹੀ ਹੋ ਸਕਦਾ ਜੋ ਸਿੱਖ ਫੈਡਰੇਸ਼ਨ ਵੱਲੋਂ ਜਿਹੜੀ ਗੱਲ ਰੱਖੀ ਜਾ ਰਹੀ ਆ ਵੀ ਕੈਨੇਡੀਅਨ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਵੀ ਇਹ ਸਾਰੇ ਘਟਨਾਕ੍ਰਮ ਦੇ ਉੱਪਰ, ਖਾਸ ਕਰਕੇ ਭਾਈ ਹਰਦੀਪ ਸਿੰਘ ਦੇ ਕਤਲ ਵਾਲੇ ਮਾਮਲੇ ਤੇ ਜੋ ਉਸ ਤੋਂ ਬਾਅਦ ਹਿੰਸਕ ਕਾਰਵਾਈਆਂ ਇੰਡੀਆ ਵੱਲੋਂ ਕੈਨੇਡਾ ਦੇ ਵਿੱਚ ਹੋਈਆਂ, ਇਹਦੇ ਬਾਰੇ ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ ਆ, ਜਿਹਦੇ ਵਿੱਚ ਪਾਰਦਰਸ਼ਤਾ ਦੇ ਨਾਲ ਜੋ ਵੀ ਇੰਡੀਆ ਦੀਆਂ ਐਕਟੀਵਿਟੀਜ਼ ਰਹੀਆਂ ਉਹਦੀ ਜਿਹੜੀ ਸਚਾਈ ਹੈਗੀ ਆ ਉਹ ਬਿਲਕੁਲ ਜਮਾ ਬਿਨਾ ਕਿਸੇ ਹੈਜ਼ਿਟੇਸ਼ਨ ਤੋਂ ਉਹ ਜਨਤਕ ਕੀਤੀਆਂ ਜਾਣ, ਤੇ ਨਾਲ ਦੀ ਨਾਲ ਕੈਨੇਡੀਅਨ ਏਜੰਸੀਆਂ ਦਾ ਵੀ ਇੱਕ ਐਨਾਲਿਸਿਸ ਹੋਵੇ, ਅਸੈਸਮੈਂਟ ਹੋਵੇ ਵੀ ਇਹਨਾਂ ਦੀਆਂ ਨਾਕਾਮੀਆਂ ਕਿੱਥੇ ਰਹੀਆਂ, ਇਹਨਾਂ ਦੀਆਂ ਖਾਮੀਆਂ ਊਣਤਾਈਆਂ ਕਿੱਥੇ ਰਹੀਆਂ, ਵੀ ਕੈਨੇਡੀਅਨ ਧਰਤੀ ਉੱਪਰ ਇਹੋ ਜਿਹੇ ਹਮਲੇ ਕਿਸ ਤਰੀਕੇ ਨਾਲ ਹੋਏ ਆ। ਤੇ ਇਹਦਾ ਜ਼ਿਕਰ ਖਾਸ ਕਰਕੇ ਇਸ ਕਰਕੇ ਕਰਨਾ ਬਣਦਾ ਆ ਕਿਉਂਕਿ ਜਦੋਂ 2023 ਦੇ ਵਿੱਚ ਜੂਨ ਮਹੀਨੇ ਦੇ ਵਿੱਚ ਭਾਈ ਹਰਦੀਪ ਸਿੰਘ ਜੀ ਦਾ ਕਤਲ ਹੁੰਦਾ, ਜਿਹੜੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਕਮਿਸ਼ਨਰ ਨੇ ਇਹ ਗੱਲ ਆਖੀ ਆ ਵੀ ਕੈਨੇਡੀਅਨ ਸਰਕਾਰ ਤੇ ਏਜੰਸੀਆਂ ਉਹ ਕੁਝ ਮਹੀਨਿਆਂ ਵਾਸਤੇ ਇਹੀ ਕਹਿੰਦੀਆਂ ਰਹੀਆਂ ਸੀਗੀਆਂ ਵੀ ਇਹ ਕਿਸੇ ਨਿੱਜੀ ਕਾਰਨ ਕਰਕੇ ਜਾਂ ਹੋਰ ਕਿਸੇ ਕਾਰਨ ਕਰਕੇ ਉਹਨਾਂ ਦਾ ਕਤਲ ਹੋਇਆ, ਇੰਡੀਆ ਦੇ ਨਾਲ ਇਹਦਾ ਕੋਈ ਸਬੰਧ ਨਹੀਂ ਸੀਗਾ। ਪਰ 1 ਸਾਲ ਪਹਿਲਾਂ ਜੁਲਾਈ 2022 ਦੇ ਵਿੱਚ ਜਦੋਂ ਰਿਪੁਦਮਨ ਸਿੰਘ ਮਲਿਕ ਦਾ ਕਤਲ ਹੁੰਦਾ, ਤਾਂ ਸਿੱਖ ਜਥੇਬੰਦੀਆਂ ਨੇ ਉਸ ਵੇਲੇ ਦੇ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਂਡੇਚੀਨੋ ਨੂੰ ਇੱਕ ਚਿੱਠੀ ਲਿਖੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਸਾਫ਼ ਜ਼ਿਕਰ ਕੀਤਾ ਸੀਗਾ ਵੀ ਇਹਦੇ ਪਿੱਛੇ ਇੰਡੀਆ ਦਾ ਹੱਥ ਆ, ਇੰਡੀਆ ਡਿਸਇਨਫੋਰਮੇਸ਼ਨ ਵੀ ਕਰ ਰਿਹਾ ਤੇ ਇੰਡੀਆ ਇਹੋ ਜਿਹੀਆਂ ਕਾਰਵਾਈਆਂ ਨੂੰ ਵੀ ਅੰਜਾਮ ਦੇ ਰਿਹਾ ਤੇ ਹੋਰ ਵੀ ਸਿੱਖਾਂ ਦੇ ਜਾਨ ਨੂੰ ਖਤਰਾ ਆ। ਇਹਦੇ ਬਾਰੇ ਪ੍ਰੀਟੀ ਮੱਚ ਟ੍ਰਾਂਸਪੇਰੈਂਟ ਪ੍ਰੋਸੈਸ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਉਸ ਚਿੱਠੀ ਦਾ ਬਿਲਕੁਲ ਕੋਈ ਵੀ ਜਵਾਬ ਨਹੀਂ ਆਇਆ, ਪਰ ਸਗੋਂ ਕੈਨੇਡੀਅਨ ਏਜੰਸੀਆਂ ਨੇ 5 ਸਿੱਖ ਆਗੂਆਂ ਭਾਈ ਹਰਦੀਪ ਸਿੰਘ ਸਮੇਤ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਵੀ ਤੁਹਾਡੀ ਜਾਨ ਨੂੰ ਖਤਰਾ ਆ। ਸੋ 1 ਸਾਲ ਪਹਿਲਾਂ ਕੈਨੇਡੀਅਨ ਏਜੰਸੀਆਂ ਨੂੰ ਇਸ ਗੱਲ ਦਾ ਪਤਾ ਆ ਵੀ 5 ਜਿਹੜੇ ਆਪਣੇ ਆਗੂ ਹੈਗੇ ਆ ਉਹ ਇੰਡੀਆ ਦੇ ਨਿਸ਼ਾਨੇ ਤੇ ਹੈਗੇ ਆ, ਉਹਨਾਂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀਆਂ, ਪਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਕੋਈ ਸਟੈਪ, ਹੋਰ ਪ੍ਰੀਟੀ ਮੱਚ ਕੋਈ ਉਹਨਾਂ ਦੀ ਕਾਰਗੁਜ਼ਾਰੀ ਬਿਲਕੁਲ ਨਾਕਾਮ ਰਹੀ ਕਿਉਂਕਿ 1 ਸਾਲ ਬਾਅਦ ਵਿੱਚ ਭਾਈ ਹਰਦੀਪ ਸਿੰਘ ਜੀ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਹਿੰਸਕ ਕਾਰਵਾਈਆਂ ਦਾ ਸਿਲਸਿਲਾ ਦੁਬਾਰਾ ਹੋਰ ਤੇਜ਼ ਹੋ ਜਾਂਦਾ। ਸੋ ਪ੍ਰੀਟੀ ਮੱਚ ਇਹ ਦੋਵੇਂ ਗੱਲਾਂ ਨੂੰ ਰੱਖਣ ਦੀ ਲੋੜ ਹੈਗੀ ਆ ਵੀ ਜੋ ਇੰਡੀਆ ਨੇ ਕੀਤਾ ਉਹਦੀ ਪਾਰਦਰਸ਼ਤਾ ਦੇ ਨਾਲ ਉਹਦੀ ਜਾਂਚ ਹੋਣੀ ਚਾਹੀਦੀ ਹੈ, ਜਨਤਕ ਹੋਣਾ ਚਾਹੀਦਾ, ਤੇ ਜਿਹੜੇ ਜ਼ਿੰਮੇਵਾਰ ਬੰਦੇ ਹੈਗੇ ਆ ਉਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ, ਤੇ ਨਾਲ ਜੋ ਕੈਨੇਡਾ ਦੀਆਂ ਏਜੰਸੀਆਂ ਤੇ ਅਫੀਸ਼ੀਅਲ ਸੀਗੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਜਾਂ ਅਣਗਹਿਲੀ ਕਰਕੇ ਜਾਂ ਉਹਨਾਂ ਦੀ ਪ੍ਰੀਟੀ ਮੱਚ ਫੋਰਨ ਪਾਲਿਸੀ ਪ੍ਰਾਇੋਰਟੀਜ਼ ਕਰਕੇ ਉਹਨਾਂ ਨੇ ਪ੍ਰੀਟੀ ਮੱਚ ਪਾਸਾ ਪਾਟ ਲਿਆ ਸੀਗਾ ਆਪਣੀ ਜ਼ਿੰਮੇਵਾਰੀ ਤੋਂ, ਉਹਦੇ ਬਾਰੇ ਵੀ ਇੱਕ ਟ੍ਰਾਂਸਪੇਰੈਂਟ ਪ੍ਰੋਸੈਸ ਰਹੀ ਗੱਲਬਾਤ ਹੋਣੀ ਚਾਹੀਦੀ ਹੈ। ਬਿਲਕੁਲ ਜੀ ਪ੍ਰਭਜੋਤ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਿਹੜੀ ਰਿਪੋਰਟ ਦੀਆਂ ਜਿਹੜੀਆਂ ਡੀਪ ਇਨਪੁਟਸ ਨੇ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨ ਦੇ ਲਈ। ਤੇ ਜਿਵੇਂ ਸਾਰੀ ਗੱਲਬਾਤ ਤੁਸੀਂ ਸੁਣੀ ਆ ਕਿ ਇਸ ਸਾਰੀ ਕਮਿਸ਼ਨ ਦੀ ਇਸ ਰਿਪੋਰਟ ਦੇ ਵਿੱਚ ਜਿਹੜੇ ਕਿ ਮਤਲਬ ਇਹ ਕਮਿਸ਼ਨ ਜਿਹੜਾ ਆ ਟੋਟਲੀ ਇੰਡੀਪੈਂਡੈਂਟ ਇਹਨਾਂ ਵਰਕ ਕੀਤਾ ਆ ਕਿਸੇ ਵੀ ਪੋਲੀਟੀਕਲ ਪ੍ਰਭਾਵ ਤੋਂ ਮੁਕਤ ਹੋ ਕੇ, ਤੇ ਲਗਭਗ ਹਰ ਇੱਕ ਜਿਹੜੇ
ਭਾਵੇਂ ਉਹ ਗਵਰਨਮੈਂਟ ਅਫੀਸ਼ੀਅਲਸ ਹੋਣ ਚਾਹੇ ਪੋਲੀਟੀਕਲ ਅਫੀਸ਼ੀਅਲਸ ਹੋਣ, ਉਹਨਾਂ ਨੂੰ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਆ ਇਸ ਰਿਪੋਰਟ ਨੂੰ ਬਣਾਉਣ ਤੋਂ ਪਹਿਲਾਂ। ਤਾਂ ਇਹ ਰਿਪੋਰਟ ਜਿਹੜੀ ਆ ਇਹ ਇੱਕ ਅਸੀਂ ਕਹਿ ਸਕਦੇ ਹਾਂ ਕਿ ਵੱਡਾ ਡਾਕੂਮੈਂਟ ਆ ਇਸ ਗੱਲ ਦਾ ਕਿ ਇੰਡੀਆ ਜਿਹੜਾ ਆ ਉਹ ਸਿੱਖਾਂ ਨੂੰ ਆਪਣਾ ਹਿੱਸਾ ਨਹੀਂ ਸਮਝ ਰਿਹਾ। ਉਹ ਸਿੱਖਾਂ ਦੇ ਨਾਲ ਇੱਕ ਤਰ੍ਹਾਂ ਦੀ ਵਾਰ ਦੇ ਵਿੱਚ ਆ, ਜੰਗ ਦੇ ਵਿੱਚ ਆ। ਤੇ ਇਹ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਉੱਤੇ, ਇੰਡੀਅਨ ਗਵਰਨਮੈਂਟ ਦੇ ਉੱਤੇ, ਇੰਡੀਅਨ ਸਟੇਟ ਦੇ ਉੱਤੇ ਇੱਕ ਵੱਡਾ ਸਵਾਲ ਆ। ਪੰਜਾਬ ਦੇ ਲੋਕ, ਪੰਜਾਬ ਦੀਆਂ ਜਥੇਬੰਦੀਆਂ ਲਗਾਤਾਰ ਇਹ ਗੱਲ ਕਹਿੰਦੀਆਂ ਆ ਰਹੀਆਂ ਨੇ ਕਿ ਇੰਡੀਆ ਪੰਜਾਬ ਨੂੰ ਐਜ਼ ਅ ਕੋਲੋਨੀ ਇੱਕ ਬਸਤੀ ਵਾਂਗ ਟਰੀਟ ਕਰ ਰਿਹਾ, ਤੇ ਜਿਸ ਦਾ ਮਕਸਦ ਪੰਜਾਬ ਦੇ ਉੱਤੇ ਪੁਲਿਸ ਦੇ ਰਾਹੀਂ, ਆਪਣੀਆਂ ਆਰਮਡ ਫੋਰਸਿਸ ਦੇ ਰਾਹੀਂ ਕਬਜ਼ਾ ਰੱਖਣਾ ਤੇ ਆਪਣੀਆਂ ਪਾਲਿਸੀਜ਼ ਦੇ ਰਾਹੀਂ ਪੰਜਾਬ ਦੇ ਰਿਸੋਰਸਿਸ ਦੀ ਲੁੱਟ ਕਰਨਾ ਹੀ ਇੱਕੋ ਇੱਕ ਇੰਡੀਆ ਦੀ ਪੰਜਾਬ ਦੇ ਰਿਗਾਰਡਿੰਗ ਪਾਲਿਸੀ ਆ। ਤੇ ਇਸੇ ਦੇ ਚੱਲਦਿਆਂ ਜਿਹੜੀ ਇਹ ਪਾਲਿਸੀ ਆ, ਇਸੇ ਦੇ ਚੱਲਦਿਆਂ ਹੀ ਜਿਹੜੇ ਇਹ ਸਾਰੇ ਐਕਟਸ ਨੇ ਇੰਡੀਆ ਦੇ, ਉਹ ਅਸੀਂ ਦੇਖ ਰਹੇ ਹਾਂ, ਭਾਵੇਂ ਉਹ ਪੰਜਾਬ 'ਚ ਹੋਣ, ਭਾਵੇਂ ਉਹ ਗਲੋਬਲ ਸਟੇਜ ਤੇ ਹੋਣ, ਵੱਖੋ ਵੱਖ ਮੁਲਕਾਂ ਦੇ ਵਿੱਚ ਹੋਣ, ਕਿ ਉਹ ਲਗਾਤਾਰ ਜਿਵੇਂ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਸਿੱਖਾਂ ਦੇ ਖਿਲਾਫ ਰਿਪਰੈਸਿਵ ਐਕਟੀਵਿਟੀਜ਼ ਇੰਡੀਆ ਕਰ ਰਿਹਾ ਹੈ। ਤੇ ਭਵਿੱਖ ਕਿੱਧਰ ਨੂੰ ਜਾਂਦਾ ਆ, ਕਿਉਂਕਿ ਕਾਫੀ ਜ਼ਿਆਦਾ ਐਵੀਡੈਂਸ ਵਰਲਡ ਸਟੇਜ ਦੇ ਉੱਤੇ ਇੰਡੀਆ ਦੇ ਖਿਲਾਫ ਜੋ ਸਿੱਖਾਂ ਦੇ ਉੱਤੇ ਇੰਡੀਆ ਦੀਆਂ ਐਕਟੀਵਿਟੀਜ਼ ਨੇ ਉਹਦੇ ਬਾਰੇ ਜਗਜ਼ਾਹਰ ਹੋ ਚੁੱਕੇ ਆ। ਕੈਨੇਡਾ ਦੀ ਇਹ ਰਿਪੋਰਟ ਹੋਵੇ, ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਜੋ ਗੁਰਪਤਵੰਤ ਸਿੰਘ ਪੰਨੂ ਦਾ ਕੇਸ ਆ ਉਹਦੀ ਸਾਰੀਆਂ ਪ੍ਰੋਸੀਡਿੰਗਸ ਚੱਲ ਰਹੀਆਂ ਨੇ। ਤੇ ਓਵਰਆਲ ਪੰਜਾਬ ਦਾ ਉਹ ਖਿੱਤਾ ਸਾਰਾ ਜਿੱਥੇ ਇਸ ਮੂਵਮੈਂਟ ਦੀਆਂ ਜੜ੍ਹਾਂ ਨੇ, ਉਹ ਅੱਜ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਜੀਓਪੋਲੀਟੀਕਲ ਟਸਲ ਆ ਉਹਦਾ ਸੈਂਟਰ ਬਣਿਆ ਹੋਇਆ ਆ ਉਹ ਸਾਰਾ ਖਿੱਤਾ। ਤੇ ਇਹ ਸਾਰੇ ਦੇ ਵਿੱਚੋਂ ਜਿਹੜਾ ਭਵਿੱਖ ਆ ਉਹਦੇ 'ਚ ਲੱਗ ਰਿਹਾ ਕਿ ਇਹ ਜੋ ਰਿਪੋਰਟਾਂ ਆ ਰਹੀਆਂ ਨੇ, ਜੋ ਇਹ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ, ਇਹ ਅਗਲੇਰੇ ਜਿਹੜਾ ਸਮਾਂ ਆ ਉਹਦੇ ਵਿੱਚ ਬਹੁਤ ਜ਼ਿਆਦਾ ਅਸਰ ਅੰਦਾਜ਼ ਹੋਣਗੀਆਂ, ਬਹੁਤ ਵੱਡੇ ਜਿਹੜੇ ਇਫੈਕਟ ਆ ਇਹਨਾਂ ਰਿਪੋਰਟਾਂ ਦੇ ਪੈਣਗੇ। ਤੇ ਅਸੀਂ ਇਸੇ ਤਰੀਕੇ ਦੇ ਨਾਲ ਜਿਹੜੀਆਂ ਵੀ ਸਿੱਖ ਜਗਤ ਦੇ ਨਾਲ ਜੁੜੀਆਂ, ਪੰਜਾਬ ਦੇ ਨਾਲ ਜੁੜੀਆਂ ਅਹਿਮ ਖਬਰਾਂ, ਗੱਲਾਂ ਬਾਤਾਂ ਨੇ, ਉਹ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਪ੍ਰਭਜੋਤ ਸਿੰਘ ਜੀ, ਤੁਹਾਡਾ ਵੀ ਬਹੁਤ ਧੰਨਵਾਦ, ਤੇ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ, ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ ਫਤਿਹ। ਜੀ।